ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਰਨੀ ਜੇਟਡ ਕੀ ਨਾ 415 909 0503 ਮਨਜੀਤ ਸਿੰਘ ਕੁਲਾਰ ਅਵਤਾਰ ਸਿੰਘ ਮੰਜ਼ਿਲ ਕਲੋਵਿਸ ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ ਲਖਵੀਰ ਸਿੰਘ ਸਮਰਾ ਟੈਕਸਸ ਗੁਰਮੇਲ ਸਿੰਘ ਲੱਦੜ ਬੇਕਰਸਫੀਲਡ ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ ਕਾਲ 5307517605 ਹਰਜੀਤ ਸਿੰਘ ਲੈਥਰੋਪ ਗੁਲਮੇਰ ਬਾਸੀ ਐਲਗਰੋਵ ਊੜਾ ਡੈਟਰਲ ਲੀਫ ਵਾਲੇ ਨਰਮਲ ਸਿੰਘ ਮਾਨ ਇਕਨੋਮਿਕ ਹਾਰਡਸ਼ਿਪ ਹੈ ਬੈਂਕਰਪਸੀ ਤੋਂ ਬਚਣਾ ਆ ਕਾਲ ਕਰੋ 8888889914 ਹਰਨੇਕ ਸਿੰਘ ਪਾਵਲਰ ਐਂਟਨ ਵਾਸ਼ਿੰਗਟਨ ਤਲਵਿੰਦਰ ਸਿੰਘ ਗਿੱਲ ਰਮਿੰਦਰ ਬਸਰਾ ਜਗਦੀਸ਼ ਚੌਹਾਨ ਬੇਕਰਸਫੀਲਡ ਮੇਜਰ ਸਿੰਘ ਸਿੱਧੂ ਬਿੰਦਰ ਧਾਲੀਵਾਲ ਬੇਕਰਸਫੀਲਡ ਬਲਜਿੰਦਰ ਨੇਜਰ ਵੁੱਡਲੈਂਡ ਪਰਮਜੀਤ ਸਿੰਘ ਦਾਖਾ ਬਰਕਲੇ ਇਹਨਾਂ ਸਾਰਿਆਂ ਦਾ ਧੰਨਵਾਦ ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ ਸਰੋਤਿਓ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਆ ਜਿਹੜਾ ਹਫਤਾ ਹੈਗਾ ਇਹ ਘੱਲੂ ਘਾਰੇ ਵਾਲਾ ਹਫਤਾ ਚੱਲ ਰਿਹਾ ਸੋ ਇਹ ਸਾਰਾ ਹਫਤਾ ਆਪਣਾ ਪੰਜਾਬੀ ਰੇਡੀਓ USA ਵੱਲੋਂ ਵੀ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਰਹੇਗਾ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ ਹੋਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਤੇ 72 ਦੇ ਕਰੀਬ ਗੁਰੂ ਘਰਾਂ ਤੇ ਉਸ ਟਾਈਮ ਦੀ ਜਿਹੜੀ ਭਾਰਤ ਦੀ ਸਰਕਾਰ ਆ ਹਮਲਾ ਕਰਕੇ ਉਹਨਾਂ ਨੇ ਸਿੰਘ ਸ਼ਹੀਦ ਕਰ ਦਿੱਤੇ ਬੱਚੇ ਬੀਬੀਆਂ ਉਹਨਾਂ ਦੀ ਯਾਦ ਦੇ ਵਿੱਚ ਬਹੁਤੇ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਸਮਰਪਿਤ ਰਹਿਣ ਸ਼ਹਾਦਤ ਨੂੰ ਅੱਜ 2 ਜੂਨ ਆ ਅੱਜ ਦੇ ਦਿਨ ਆਕਾਸ਼ਵਾਣੀ ਦੇ ਉੱਤੇ ਜਿਹੜੀ ਭਾਰਤ ਦੀ ਉਸ ਟਾਈਮ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ ਉਹਨੇ ਭਾਸ਼ਣ ਦਿੱਤਾ ਸੀ ਵੀ ਅੰਮ੍ਰਿਤਸਰ ਨੂੰ ਮੈਂ ਜਿਹੜਾ ਆ ਉਹ ਫੌਜ ਦੇ ਹਵਾਲੇ ਕਰ ਦਿੱਤਾ ਹੈਗਾ ਮਦਰਾਸ ਬਿਹਾਰ ਗੜਵਾਲ ਰੈਜੀਮੈਂਟ ਇਹ ਸਾਰੀਆਂ ਜਿਹੜੀਆਂ ਅੰਮ੍ਰਿਤਸਰ ਨੂੰ ਭੇਜ ਦਿੱਤੀਆਂ ਸੀ ਤੇ ਪੂਰੇ ਦਾ ਪੂਰਾ ਜਿਹੜਾ ਅੰਮ੍ਰਿਤਸਰ ਆ ਬਲਕਿ ਪੰਜਾਬ ਦੁਨੀਆ ਨਾਲੋਂ ਕੱਟ ਆਫ ਕਰ ਦਿੱਤਾ ਸੀ ਸਾਰਾ ਕੁਝ ਮੀਡੀਆ ਸਾਰਾ ਕੁਝ ਜਿਹੜਾ ਆ ਉਹ ਬੰਦ ਕਰ ਦਿੱਤਾ ਗਿਆ ਸੀ ਜੀ ਬਿਲਕੁਲ ਪਰ ਜਿੱਦਾਂ ਆਪਾਂ ਸਭ ਜਾਣਦੇ ਹਾਂ ਵੀ ਜਿੱਦਾਂ ਹਰਜੋਤ ਜੀ ਨੇ ਇਹ ਦੱਸਿਆ ਵੀ ਇਹ ਹਫਤਾ ਇਹ ਸ਼ਹੀਦੀ ਹਫਤਾ ਇਸ ਹਿਸਾਬ ਦੇ ਨਾਲ ਘੱਲੂ ਘਾਰਾ ਤੀਸਰਾ ਘੱਲੂ ਘਾਰਾ ਜਿਹੜਾ ਆ ਉਹ ਉਸ ਦੇ ਦਿਨ ਜਿਹੜੇ ਉਹ ਚੱਲ ਰਹੇ ਆ 41 ਵਰੇ ਪਹਿਲਾਂ ਇਹ ਸਾਰਾ ਕੁਝ ਵਾਪਰਿਆ 1984 ਦੇ ਵਿੱਚ ਜਿਹੜਾ ਉਹਨਾਂ ਦਾ ਆਪਣਾ ਹੀ ਜਰਨੈਲ ਆ ਭਾਰਤੀ ਫੌਜ ਦਾ ਜਿਹੜਾ ਜਨਰਲ ਸਿਨਹਾ ਉਹਨੇ ਆਪਣੀ ਜਿਹੜੀ ਕਿਤਾਬ ਆ ਉਸ ਦੇ ਵਿੱਚ ਖੁਦ ਜਿਹੜਾ ਉਹ ਲਿਖਿਆ ਜਿਹੜੇ ਬਹੁਤ ਸਾਰੇ ਲੋਕ ਇਹ ਇੱਕ ਪ੍ਰੋਪੇਗੈਂਡਾ ਜਿਹੜਾ ਕਰਦੇ ਆ ਵੀ ਜੇ ਸੰਤ ਜੀ ਉੱਥੇ ਨਾ ਹੁੰਦੇ ਤਾਂ ਸ਼ਾਇਦ ਉਹਨਾਂ ਨੇ ਹਮਲਾ ਨਹੀਂ ਸੀ ਕਰਨਾ ਪਰ ਇਸ ਤੋਂ ਇਲਾਵਾ 60 ਤੋਂ ਵੱਧ ਗੁਰੂ ਘਰਾਂ ਦੇ ਵਿੱਚ ਇਹ ਹਮਲਾ ਜਿਹੜਾ ਉਹ ਬਕਾਇਦਾ ਜਿਹੜਾ ਉਹ ਕੀਤਾ ਗਿਆ ਉਸੇ ਹੀ ਦਿਨ ਕਿਉਂਕਿ ਸਾਰੇ ਥਾਵਾਂ ਦੇ ਉੱਤੇ ਤਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤਾਂ ਮੌਜੂਦ ਨਹੀਂ ਸੀਗੇ ਸੋ ਪਰ ਫਿਰ ਵੀ ਉਹਨਾਂ ਨੇ ਉਹ ਜਿਹੜਾ ਆਪਰੇਸ਼ਨ ਆ ਉਸ ਉੱਥੇ ਜਿਹੜਾ ਉਹ ਕੀਤਾ ਉੱਥੇ ਉਹਨਾਂ ਨੇ ਹਮਲੇ ਜਿਹੜੇ ਉਹ ਕੀਤੇ ਇਹ ਆਪਣੇ ਸਾਹਮਣੇ ਜਿਹੜੀ ਇਹ ਚੀਜ਼ ਸਪਸ਼ਟ ਆ ਤੇ ਜਨਰਲ ਸਿਨਹਾ ਆਪਣੀ ਕਿਤਾਬ ਦੇ ਵਿੱਚ ਉਹ ਲਿਖਦਾ ਆ ਵੀ ਇੰਦਰਾ ਗਾਂਧੀ ਨੇ ਇਹ ਜਿਹੜਾ ਪਲਾਨ ਆ 18 ਮਹੀਨੇ ਪਹਿਲਾਂ ਹੀ ਬਣਾਇਆ ਹੋਇਆ ਸੀ ਇੰਗਲੈਂਡ ਨੂੰ ਵੀ ਜਿਹੜਾ ਇਸ ਦੇ ਬਾਰੇ ਪਤਾ ਸੀ ਇੰਗਲੈਂਡ ਵਾਲਿਆਂ ਨੇ ਹਰਜੋਤ ਸਿੰਘ ਜੀ ਪੂਰਾ ਜਿਹੜਾ ਇਹਨਾਂ ਦਾ ਸਾਥ ਜਿਹੜਾ ਉਹ ਦਿੱਤਾ ਇਜ਼ਰਾਈਲ ਤੋਂ ਵੀ ਜਿਹੜੀ ਇਹਨਾਂ ਨੂੰ ਉਸ ਟਾਈਮ ਦੇ ਉੱਤੇ ਜਿਹੜੀ ਉਹ ਮਦਦ ਮਿਲੀ ਸੀ ਕਹਿਣ ਨੂੰ ਇਹ ਵੀ ਗੱਲਾਂ ਆਉਂਦੀਆਂ ਆ ਦੱਸੀਆਂ ਜਾਂਦੀਆਂ ਆ ਵੀ ਹਿਮਾਚਲ ਦੀਆਂ ਜਿਹੜੀਆਂ ਵਾਦੀਆਂ ਦੇ ਵਿੱਚ ਹੂਬਹੂ ਕੰਪਲੈਕਸ ਬਣਾ ਕੇ ਉੱਥੇ ਕਿਹੜੀ ਕਹਿੰਦੇ ਵੀ ਇਹਨਾਂ ਨੇ ਪ੍ਰੈਕਟਿਸ ਵੀ ਜਿਹੜੀ ਉਹ ਕੀਤੀ ਸੀਗੀ ਸੋ ਬਹੁਤ ਸਾਰੇ ਜਿਹੜੇ ਭਾਰਤੀ ਫੌਜ ਦੇ ਜਨਰਲ ਆ ਉਹਨਾਂ ਨੇ ਇਹ ਚੀਜ਼ਾਂ ਜਿਹੜੀਆਂ ਉਹ ਦੱਸੀਆਂ ਆਪਾਂ ਨੂੰ ਇਹ ਵੀ ਪਤਾ ਵੀ ਉਸ ਤੋਂ ਬਾਅਦ 'ਚ ਜਿਹੜੇ ਧਰਮੀ ਫੌਜੀ ਆ ਉਹ ਵੀ ਕਿਸ ਤਰੀਕੇ ਦੇ ਨਾਲ ਆਪਣੀਆਂ ਬੈਰਕਾਂ ਛੱਡ ਕੇ ਜਿਹੜੇ ਆ ਦਰਬਾਰ ਸਾਹਿਬ ਵੱਲ ਨੂੰ ਰਵਾਨਾ ਜਿਹੜੇ ਉਹ ਹੋ ਗਏ ਸੀਗੇ ਸੋ ਬਹੁਤ ਘਾਣ ਜਿਹੜਾ ਹੋਇਆ ਉੱਥੇ ਦੇ ਚਸ਼ਮਦੀਦ ਗਵਾਹਾਂ ਤੋਂ ਲੈ ਕੇ ਜਿਹੜੇ ਉੱਥੇ ਦੇ ਐਵੀਡੈਂਸ ਜਿਹੜੇ ਉਹ ਮਿਲਦੇ ਆ ਵੀ ਕਿਸ ਤਰੀਕੇ ਦੇ ਨਾਲ ਜੋ ਸ਼ਹੀਦੀ ਗੁਰਪੁਰਬ ਦੇ ਉੱਤੇ ਪਹੁੰਚੀਆਂ ਹੋਈਆਂ ਸੀ ਸੰਗਤਾਂ ਦੂਰ ਦਰਾਡਿਓਂ ਜਿਹੜੀਆਂ ਆ ਉਹ ਪਹੁੰਚੀਆਂ ਹੋਈਆਂ ਸੀ ਜਿਹੜੀਆਂ ਪੱਗਾਂ ਉਹ ਬੰਨ੍ਹ ਕੇ ਸਿਰਾਂ ਦੇ ਉੱਤੇ ਆਏ ਸੀ ਉਹਨਾਂ ਪੱਗਾਂ ਦੇ ਨਾਲ ਹੀ ਉਹਨਾਂ ਦੇ ਹੱਥ ਪਿੱਛੇ ਜਿਹੜੇ ਉਹ ਬੰਨ੍ਹ ਕੇ ਉਹਨਾਂ ਨੂੰ ਕਿੱਦਾਂ ਜਿਹੜੇ ਆ ਉਹ ਪਹਿਲੋਂ ਬੰਦੂਕਾਂ ਦੇ ਬੱਟ ਵੀ ਮਾਰੇ ਗਏ ਤੇ ਫਿਰ ਗੋਲੀਆਂ ਵੀ ਜਿਹੜੀਆਂ ਉਹ ਮਾਰੀਆਂ ਗਈਆਂ ਕੁਝ ਮਹੀਨਿਆਂ ਦੇ ਬੱਚੇ ਜਿਹੜੇ ਆ ਉਹ ਸ਼ਹੀਦ ਜਿਹੜੇ ਹੋਏ ਬਜ਼ੁਰਗਾਂ ਤੱਕ ਜਿਹੜੇ ਉਹਨਾਂ ਨੇ ਸ਼ਹੀਦ ਕੀਤੇ ਨਾ ਕਿਸੇ ਨੂੰ ਉੱਥੇ ਆਉਣ ਦੀ ਆਗਿਆ ਨਾ ਕਿਸੇ ਨੂੰ ਉੱਥੇ ਜਾਣ ਦੀ ਜਿਹੜੀ ਉਹ ਆਗਿਆ ਪੂਰੀ ਇੱਕ ਫੌਜੀ ਛਾਉਣੀ ਜਿਹੜੀ ਆ ਉਸ ਟਾਈਮ ਦੇ ਉੱਤੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਉਸ ਦੇ ਇਰਦ ਗਿਰਦ ਜਿਹੜੀ ਆ ਉਹ ਇਲਾਕੇ ਨੂੰ ਬਣਾ
ਦਿੱਤਾ ਜਿਹੜਾ ਹੋ ਗਿਆ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਆਪਣੇ ਸਾਹਮਣੇ ਆ। ਸੋ ਆਪਾਂ ਉਹਨਾਂ ਸ਼ਹੀਦਾਂ ਨੂੰ ਉਹ ਜਿਹੜੇ ਗੁਰੂ ਘਰ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ ਗੁਰੂ ਅਰਜਨ ਦੇਵ ਜੀ ਦੇ ਗੁਰਪੁਰਬ ਦੇ ਉੱਤੇ ਜਿਹੜੇ ਆ ਸ਼ਹੀਦੀ ਗੁਰਪੁਰਬ ਦੇ ਉੱਤੇ ਜਿਹੜੇ ਪਹੁੰਚੇ ਸੀਗੇ, ਉਹ ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ, ਸਲਾਮ ਕਰਦੇ ਹਾਂ, ਸਿਜਦਾ ਕਰਦੇ ਹਾਂ, ਸਲੂਟ ਕਰਦੇ ਹਾਂ ਤੇ ਇਹੀ ਅਰਦਾਸ ਪ੍ਰਮਾਤਮਾ ਅੱਗੇ ਕਰਦੇ ਹਾਂ ਵੀ ਉਹਨਾਂ ਸ਼ਹੀਦਾਂ ਦੀ ਜਿਹੜੀ ਵਿਰਾਸਤ ਆ, ਉਹਨਾਂ ਦੀ ਉਹ ਯਾਦ ਆ, ਉਹਨਾਂ ਨੂੰ ਆਪਾਂ ਇਦਾਂ ਹੀ ਯਾਦ ਕਰਦੇ ਰਹੀਏ ਤੇ ਉਹਨਾਂ ਦੀਆਂ ਕੁਰਬਾਨੀਆਂ ਤੋਂ ਸੇਧ ਲੈਂਦੇ ਰਹੀਏ। 41 ਸਾਲ ਹੋ ਗਏ। 41 ਸਾਲਾਂ ਬਾਅਦ ਜਿਹੜਾ ਸਾਬਕਾ ਫਕਰੇ ਕੌਮ ਕਹਿੰਦੇ ਵੀ 2 ਜੂਨ 1984 ਨੂੰ ਉਹਦੇ ਸ਼ਨਿਚਰਵਾਰ ਸੀ, ਪਿੰਡ ਗੁੜੀ ਸੰਘਰਸ਼ ਇੱਕ ਸ਼ਗਨ ਸਮਾਗਮ ਦੇ ਵਿੱਚ ਮੌਜੂਦ ਸੀ, ਜਦੋਂ ਸਾਡੇ ਜਿਹੜੇ ਗੁਰੂ ਧਾਮ ਆ ਉਹਨਾਂ ਤੇ ਗੋਲੀਆਂ ਬਿੰਨੀਆਂ ਜਾ ਰਹੀਆਂ ਸੀ। ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਨ ਰਿਹਾ ਵੀ ਹਮਲਾ ਭਾਰਤੀ ਫੌਜ ਨੇ ਕੀਤਾ ਸੀ। ਸੱਤਾਧਾਰੀ ਧਿਰ ਜਿਹੜੀ ਬੀਜੇਪੀ ਆ, ਉਹਨਾਂ ਨੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਪਾਇਆ ਜੂਨ 84 ਦੇ ਸ਼ਹੀਦਾਂ ਨੂੰ ਸਿਨਮਰ ਪ੍ਰਣਾਮ ਕਰਦੀ ਹੋਈ ਇੱਕ ਪੋਸਟ। ਉਹ ਗੱਲ ਜੁਦੀ ਆ ਵੀ ਬਾਅਦ ਦੇ ਵਿੱਚ ਉਹ ਡਿਲੀਟ ਕਰ ਦਿੱਤੀ ਗਈ, ਪਰ ਉਹ ਲੋਕਾਂ ਨੇ ਸੇਵ ਕੀਤੀ ਤੇ ਬਹੁਤ ਜ਼ਿਆਦਾ ਜਿਹੜੀ ਸੋਸ਼ਲ ਮੀਡੀਆ ਤੇ ਘੁੰਮਦੀ ਰਹੀ। ਇਹਦੇ ਸੰਬੰਧ ਦੇ ਵਿੱਚ ਇੱਕ ਗਾਰਡੀਅਨ ਨੇ ਅੱਜ ਰਿਪੋਰਟ ਛਾਪੀ ਹੈਗੀ ਆ। ਉਸ ਤੋਂ ਬਾਅਦ ਫਿਰ ਆਪਾਂ ਰੈਗੂਲਰ ਖਬਰਾਂ ਕਰਾਂਗੇ ਜੋ ਕੁਝ ਅਮਰੀਕਾ ਦੁਨੀਆ 'ਚ ਵਾਪਰ ਰਿਹਾ ਆ। ਜਿਹੜੇ ਇੰਗਲੈਂਡ ਵਾਸਤੇ ਸਿੱਖ ਹੈਗੇ ਆ, ਉਹਨਾਂ ਨੇ ਜੋ ਉੱਥੇ ਦੀ ਮੌਜੂਦਾ ਲੇਬਰ ਸਰਕਾਰ ਆ, ਉਹਨਾਂ ਨੂੰ ਇਹ ਕਿਹਾ ਆ, ਧਮਕੀ ਦਿੱਤੀ ਆ ਵੀ ਜੇ ਤੁਸੀਂ ਦਰਬਾਰ ਸਾਹਿਬ ਦੇ ਵਿੱਚ ਜੋ ਕਤਲੇਆਮ ਹੋਇਆ ਸੀ ਉਹਦੀ ਇਨਕੁਆਇਰੀ ਨਾ ਬਿਠਾਈ ਛੇਤੀ ਤੋਂ ਛੇਤੀ, ਤੇ ਅਸੀਂ ਜਿਹੜੇ ਤੁਹਾਡੇ ਐਮਪੀਜ਼ ਆ ਉਹ ਪੂਰੇ ਇੰਗਲੈਂਡ ਦੇ ਵਿੱਚ ਜਦੋਂ ਵੋਟਾਂ ਹੋਣੀਆਂ ਉਹਨਾਂ ਦਾ ਬਾਈਕਾਟ ਕਰਾਂਗੇ। ਕਿਉਂਕਿ ਇੰਗਲੈਂਡ ਦੇ ਜਿਹੜੇ ਸਿੱਖ ਆ ਉਹ ਮੰਨਦੇ ਆ ਵੀ ਇੰਗਲੈਂਡ ਦੀ ਉਸ ਟਾਈਮ ਦੇ ਉੱਤੇ ਮਾਰਗਰਟ ਥੈਚਰ ਦੀ ਜਿਹੜੀ ਸਰਕਾਰ ਆ, ਉਸ ਨੇ ਇੰਡੀਆ ਦੇ ਵਿੱਚ ਇੰਦਰਾ ਗਾਂਧੀ ਨੂੰ ਜਿਹੜੀ ਪੂਰੀ ਸਪੋਰਟ ਦਿੱਤੀ ਸੀ ਦਰਬਾਰ ਸਾਹਿਬ ਤੇ ਅਟੈਕ ਕਰਨ ਦੇ ਲਈ। ਯੂਕੇ ਦੇ ਵਿੱਚ 450 ਦੇ ਕਰੀਬ ਗੁਰੂ ਘਰ, ਚੈਰਿਟੀਜ਼, ਐਸੋਸੀਏਸ਼ਨ ਤੇ ਯੂਨੀਵਰਸਿਟੀ ਸੁਸਾਇਟੀਜ਼ ਨੇ ਕੈਰੀ ਸਟੈਮਰ ਜਿਹੜੇ ਉੱਥੇ ਦੇ ਪ੍ਰਾਈਮ ਮਿਨਿਸਟਰ ਆ, ਉਹਨਾਂ ਨੂੰ ਲੈਟਰ ਲਿਖਿਆ ਆ ਵੀ ਜਿਹੜਾ ਤੁਸੀਂ ਪਹਿਲਾਂ ਵਾਅਦਾ ਕੀਤਾ ਸੀ ਵੀ ਅਸੀਂ ਫੁੱਲੀ ਇਨਵੈਸਟੀਗੇਟ ਕਰਾਂਗੇ ਕੀ ਕੁਝ ਇਹਦੇ ਵਿੱਚ ਵਾਪਰਿਆ ਹੈਗਾ ਆ, ਦਰਬਾਰ ਸਾਹਿਬ ਤੇ ਅਟੈਕ ਵੇਲੇ ਇੰਗਲੈਂਡ ਦੀ ਸਰਕਾਰ ਨੇ ਕੀ ਕੀਤਾ ਆ, ਤੇ ਇਹ ਜੇ ਤੁਸੀਂ ਉਸ ਵਾਅਦੇ ਤੇ ਨਹੀਂ ਉਤਰਦੇ ਤੇ ਇਹਦਾ ਮਤਲਬ ਇਹ ਹੋਊਗਾ ਆਉਣ ਵਾਲੇ ਸਮੇਂ 'ਚ ਜਦੋਂ ਰੀ-ਇਲੈਕਸ਼ਨ ਹੋਣੀ ਆ ਬਹੁਤ ਸਾਰੇ ਲੇਬਰ ਦੇ ਐਮਪੀਜ਼ ਦੀ, ਤੇ ਅਸੀਂ ਟੋਟਲੀ ਜਿਹੜਾ ਹੈ ਉਹਨਾਂ ਦੇ ਅਗੇਂਸਟ ਵੋਟ ਪਾਵਾਂਗੇ। ਇਹ ਕਹਿੰਦੇ ਅਲਟੀਮੇਟਮ ਜੋ ਤਰਫਲਗਰ ਜੋ ਸਕੁਅਰ ਹੈਗੀ ਰੈਲੀ, ਉੱਥੇ 41ਵੀਂ ਐਨਵਰਸਰੀ ਜੋ ਸਿੱਖ ਮਨਾ ਰਹੇ ਹੈਗੇ ਆ, ਯਾਦ ਕਰ ਰਹੇ ਹੈਗੇ ਸ਼ਹੀਦਾਂ ਨੂੰ, ਇਸ ਕਤਲੇਆਮ ਨੂੰ ਜਿਹੜਾ ਦੁਨੀਆ ਨੂੰ ਦੱਸ ਰਿਹਾ ਇਸ ਕਤਲੇਆਮ ਬਾਰੇ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਉੱਥੇ ਮੌਜੂਦ ਵੀ ਸੀ। ਉਹਨਾਂ ਨੇ ਇਹ ਕਿਹਾ ਵੀ ਜਿਸ ਟਾਈਮ ਦੇ ਉੱਤੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਗਿਆ, ਹਜ਼ਾਰਾਂ ਦੀ ਗਿਣਤੀ ਸਿੱਖਾਂ ਨੂੰ ਮਾਰਿਆ ਗਿਆ, ਉਹਦੀ ਪੂਰੀ ਦੀ ਪੂਰੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਛੇਤੀ ਤੋਂ ਛੇਤੀ ਜਿਹੜੀ ਆ ਸ਼ੁਰੂ ਕਰਾਈ ਜਾਵੇ। ਜੂਨ 1 ਨੂੰ ਇਹ ਲੈਟਰ ਜਿਹੜਾ ਸਿੱਖ ਕਮਿਊਨਿਟੀ ਵੱਲੋਂ ਲਿਖਿਆ ਗਿਆ ਆ ਵੀ ਹਿਊਜਲੀ ਡਿਸਅਪੁਆਇੰਟਡ ਦੇਅਰ ਹੈਜ਼ ਬੀਨ ਏ ਡਿਫੀਨਿੰਗ ਸਾਇਲੈਂਸ, ਤੋ ਹੁਣ ਅਸੀਂ ਬਹੁਤ ਡਿਸਪੁਆਇੰਟਡ ਆ ਵੀ ਹੁਣ ਤੁਸੀਂ ਚੁੱਪ ਕਰ ਗਏ, ਜਦੋਂ ਪਹਿਲਾਂ ਅਸੀਂ ਉਹ ਕਹਿ ਰਹੇ ਸੀ ਵੀ ਅਸੀਂ ਜਿਹੜੀ ਇਨਕੁਆਇਰੀ ਕਰਾਂਗੇ ਯੂਕੇ ਦੀ ਇਨਵੋਲਵਮੈਂਟ ਇੰਡੀਅਨ ਮਿਲਟਰੀ ਦੇ ਆਪਰੇਸ਼ਨ ਦੇ ਨਾਲ, ਜੀ ਤੇ ਐਂਟੀ ਸਿੱਖ ਮੇਜਰ ਜੋ ਬ੍ਰਿਟੇਨ ਦੇ ਵਿੱਚ ਵਾਪਰੇ। ਇਹ ਮਾਰਗਰਟ ਥੈਚਰ ਉਸ ਟਾਈਮ ਦੇ ਉੱਤੇ ਪਾਵਰ ਦੇ ਵਿੱਚ ਸੀ। ਉਹ 2014 ਦੇ ਵਿੱਚ ਬਹੁਤ ਸਾਰੇ ਜਿਹੜੇ ਡਾਕੂਮੈਂਟ ਆ ਉਹ ਐਕਸੀਡੈਂਟਲੀ ਰਿਲੀਜ਼ ਵੀ ਹੋ ਗਿਆ ਸੀ ਗਵਰਨਮੈਂਟ ਵੱਲੋਂ, ਜਿਹਦੇ ਵਿੱਚ ਇਹ ਪਤਾ ਚੱਲਿਆ ਸੀ ਵੀ ਇੰਗਲੈਂਡ ਦੇ ਜਿਹੜੇ ਆਫੀਸਰਸ ਆ ਮਿਲਟਰੀ ਦੇ ਉਹ ਇਨਵੋਲਵ ਸੀਗੇ ਭਾਰਤ ਦੀ ਸਰਕਾਰ ਦੇ ਨਾਲ। ਜੀ ਹਰਜੋਤ ਸਿੰਘ ਜੀ, ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ, ਜਿਹੜੀ ਤੁਸੀਂ ਪੋਸਟ ਦੀ ਗੱਲ ਕੀਤੀ ਨਾ, ਪਹਿਲਾਂ ਉਹਨਾਂ ਨੇ ਲਿਖਿਆ ਸੀ ਭਾਰਤ ਸਰਕਾਰ ਵੱਲੋਂ ਦਰਬਾਰ ਸਾਹਿਬ ਤੇ ਕੀਤੇ ਹਮਲੇ, ਫਿਰ ਉਹਨਾਂ ਨੇ ਉਸ ਨੂੰ ਕਰ ਦਿੱਤਾ ਕਾਂਗਰਸ ਸਰਕਾਰ। ਇਹ ਉਹੀ ਸਰਕਾਰਾਂ ਨੇ, ਉਹੀ ਗੱਲਾਂ ਨੇ ਜਿਹੜੇ ਇਹਨਾਂ ਸ਼ਹੀਦਾਂ ਨੂੰ ਅੱਤਵਾਦੀ ਲਿਖਣ ਤੋਂ ਬਗੈਰ ਕੁਝ ਲਿਖਦੇ ਨਹੀਂ ਸੀ। ਅੱਜ ਤੁਸੀਂ ਦੇਖੋ ਵੀ ਉਹਨਾਂ ਸਮੂਹ ਸ਼ਹੀਦਾਂ ਨੂੰ ਸਿਨੇਮਰ ਪ੍ਰਣਾਮ ਜਿਹੜਾ ਉਹ ਕਰ ਰਹੀ ਆ। ਸੋ ਆਪਣੇ ਹੱਕ ਦੇ ਵਿੱਚ ਜਿਹੜੇ ਆ ਸਿੱਖਾਂ ਨੂੰ ਭੁਗਤਾਉਣ ਦੇ ਲਈ ਜਿਹੜੀ ਭਾਜਪਾ ਵੀ ਪੱਬਾਂ ਭਾਰ ਹੋਈ, ਉਹਨਾਂ ਨੂੰ ਇੱਕ ਹੋਰ ਐਂਗਲ ਤੋਂ ਵੀ ਦੇਖਦੇ ਆ ਨਾ ਵੀ ਉੱਥੇ ਦੀ ਇਲੈਕਸ਼ਨਾਂ ਜਿਹੜੀਆਂ ਆਉਣੀਆਂ 27 ਦੀਆਂ, ਵੀ ਉਹਦੇ ਵਿੱਚ ਆਪਾਂ ਕਿੱਦਾਂ ਇਹਨਾਂ ਦੀ ਵੋਟ
ਆਪਣੇ ਜਿਹੜੇ ਉਹ ਵਿੱਚ ਜਿਹੜੇ ਉਹ ਲਿਆ ਸਕਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਨਾਲ ਚੱਲ ਰਹੀਆਂ। ਹਰਜੋਤ ਜੀ, ਇੱਕ ਦੋ ਆંકੜੇ ਜਿਹੜੇ ਆ ਨਾ ਮੈਂ ਉਹ ਸਾਂਝ ਪਾਉਂਦਾ ਜਾਵਾਂ ਵੀ ਜਿਹੜਾ ਉੱਥੇ ਉਦੋਂ ਝੂਠ ਪ੍ਰਚਾਰ ਕੀਤਾ ਸੀ ਵੀ 1984 ਦੇ ਵਿੱਚ ਕਹਿੰਦੇ ਵੀ ਬਹੁਤ ਜ਼ਿਆਦਾ ਵਾਇਲੈਂਸ ਹੋ ਰਹੀ ਸੀਗੀ ਪੰਜਾਬ ਦੇ ਵਿੱਚ, ਵੀ ਕੀ ਜਿਹੜੇ ਉਹ ਆંકੜੇ ਉਹ ਦੱਸਦੇ। ਆਪਾਂ ਤੁਲਨਾ ਕਰਾਂਗੇ ਯੂਪੀ ਦੇ ਨਾਲ। ਜਿਹੜੇ ਪੰਜਾਬ ਦੇ ਵਿੱਚ 1981 ਮਾਰਚ 1981 ਤੋਂ ਲੈ ਕੇ ਜੂਨ 1984 ਇਸ ਭਾਰਤੀ ਸਰਕਾਰ ਦਾ ਵਾਈਟ ਪੇਪਰ ਸੀ ਪੰਜਾਬ ਐਜੀਟੇਸ਼ਨ ਦੇ ਉੱਤੇ। ਉਹਨਾਂ ਨੇ ਜਿਹੜੇ ਉਹ ਆંકੜੇ ਦੱਸੇ 458 ਜਿਹੜੇ ਆ ਉਹ ਮੌਤਾਂ ਹੁੰਦੀਆਂ ਨੇ ਉਹ ਇਸ ਦੇ ਵਿੱਚ ਦੱਸੇ ਜਾਂਦੇ, ਜਿਸ 'ਚ ਸਿੱਖ ਵੀ ਸੀ, ਹਿੰਦੂ ਵੀ ਸੀ, ਨਿਰੰਕਾਰੀ ਵੀ ਸੀ, ਕਈ ਪੁਲਿਸ ਵਾਲੇ ਵੀ ਸੀ। 458 ਜਿਹੜੀਆਂ ਆ ਉਹ ਡੈਥਸ ਹੁੰਦੀਆਂ ਆ ਵਾਇਲੈਂਸ ਦੇ ਆਧਾਰ ਦੇ ਉੱਤੇ, ਜਿਹੜੀਆਂ ਇਹ ਵਾਈਟ ਪੇਪਰ ਜਿਹੜਾ ਉਹ ਕਹਿੰਦਾ 1981 ਤੋਂ 1984 ਦੇ ਵਿੱਚ। ਇਹੀ ਆંકੜਾ ਜਦ ਆਪਾਂ ਯੂਪੀ ਦਾ ਜਿਹੜਾ ਦੇਖਦੇ ਹਾਂ 1982 ਤੋਂ 1984 ਦੇ ਵਿੱਚ 1900 ਇਕੱਲੇ 82 ਦੇ ਵਿੱਚ 5749, 1983 ਚ 5503 ਤੇ 1984 ਚ 6218। ਸੋ ਕੁੱਲ ਮਿਲਾ ਕੇ ਇਹਨਾਂ ਤਿੰਨਾਂ ਸਾਲਾਂ ਚ 17470 ਜਿਹੜੇ ਵਾਇਲੈਂਸ ਦੇ ਕਰਕੇ ਜਿਹੜੀਆਂ ਮੌਤਾਂ ਯੂਪੀ ਚ ਹੁੰਦੀਆਂ ਆ, ਤੇ ਪੰਜਾਬ ਦੇ ਵਿੱਚ 1981 ਤੋਂ 1984 ਦੇ ਦਰਮਿਆਨ 458। ਹੁਣ ਇਹ ਤੁਸੀਂ ਦੱਸ ਦਿਓ ਵੀ ਵਾਇਲੈਂਸ ਜਿਹੜੀ ਆ ਉਹ ਕਿਹੜੇ ਸੂਬੇ ਦੇ ਵਿੱਚ ਜ਼ਿਆਦਾ ਚੱਲ ਰਹੀ ਸੀ, ਤੇ ਇਸ ਆਪਰੇਸ਼ਨ ਨੂੰ ਉਹਨਾਂ ਨੇ ਜਸਟੀਫਾਈ ਕਰਨ ਲਈ ਹਰ ਤਰੀਕੇ ਦਾ ਜਿਹੜਾ ਕੂੜ ਪ੍ਰਚਾਰ ਝੂਠ ਜਿਹੜਾ ਉਹ ਬੋਲਿਆ ਆ। 1 ਲੱਖ ਬੰਦੇ ਪਿੱਛੇ ਸਟੇਟ ਵਾਈਜ਼ ਜਿਹੜਾ ਕੋਗਨੀਜ਼ੇਬਲ ਕ੍ਰਾਈਮ ਹੁੰਦਾ ਆ, ਇਹ ਵੀ ਆંકੜਾ ਇਹਨਾਂ ਦੇ ਆਪਣੇ ਸਰਕਾਰੀ ਜਿਹੜੇ ਆંકੜਿਆਂ ਤੋਂ ਜੇ ਤੁਹਾਨੂੰ ਦੱਸਦੇ ਜਾਈਏ ਤਾਂ ਮੱਧ ਪ੍ਰਦੇਸ਼ ਦੇ ਵਿੱਚ ਸਭ ਤੋਂ ਵੱਧ 1983 ਚ 1 ਲੱਖ ਪਿੱਛੇ 303 ਜਿਹੜੇ ਕ੍ਰਾਈਮ ਜਿਹੜੇ ਆ ਉਹ ਰਿਪੋਰਟ ਹੋ ਰਹੇ ਸੀ, ਤੇ ਪੰਜਾਬ ਦੇ ਵਿੱਚ ਇਹ ਆંકੜਾ ਸੀਗਾ 49 ਜਿਹੜਾ ਜੀ 79 ਜਿਹੜਾ ਉਹ ਸੀਗਾ। ਸੋ ਕਿੰਨਾ ਜ਼ਿਆਦਾ ਜਿਹੜਾ ਉਹ ਫਰਕ ਸੀਗਾ। ਇਹ ਹਿਮਾਚਲ ਦੇ ਵਿੱਚ ਵੀ ਪੰਜਾਬ ਤੋਂ ਜ਼ਿਆਦਾ ਸੀਗਾ, ਮੇਘਾਲਿਆ ਚ, ਹਰਿਆਣੇ ਚ, ਯੂਪੀ ਚ, ਬੰਗਾਲ ਚ, ਬਿਹਾਰ ਚ, ਆਂਧਰਾ ਚ, ਉੜੀਸਾ ਚ, ਕੇਰਲਾ, ਰਾਜਸਥਾਨ, ਕਰਨਾਟਕਾ, ਮਨੀਪੁਰ, ਗੁਜਰਾਤ ਚ 222 ਸੀ ਉਸ ਟਾਈਮ ਦੇ ਉੱਤੇ। 1 ਲੱਖ ਬੰਦੇ ਪਿੱਛੇ 222 ਜਿਹੜੇ ਕ੍ਰਾਈਮ ਹੋ ਰਹੇ ਸੀਗੇ। ਤਮਿਲਨਾਡੂ ਚ 227, ਨਾਗਾਲੈਂਡ, ਅਸਾਮ, ਮਹਾਰਾਸ਼ਟਰਾ, ਤ੍ਰਿਪੁਰਾ, ਜੰਮੂ ਚ ਤੇ ਮੱਧ ਪ੍ਰਦੇਸ਼ ਚ ਸਭ ਤੋਂ ਵੱਧ 303 ਸੀਗੇ, ਤੇ ਪੰਜਾਬ ਦੇ ਵਿੱਚ 80 ਲਾ ਲਓ ਜੇ ਤੁਸੀਂ ਰਾਉਂਡ ਆਫ ਕਰਨਾ ਹੋਵੇ ਨੰਬਰ, ਤਾਂ 79 ਸੀਗਾ ਉਦਾਂ। ਸੋ ਇੰਨਾ ਘੱਟ ਸੀਗਾ, ਕਿੰਨੇ ਸਾਰੇ ਸੂਬੇ ਜਿਹੜੇ ਉਸ ਟਾਈਮ ਦੇ ਉੱਤੇ ਸੀ, ਪਰ ਫਿਰ ਵੀ ਇਹ ਕੂੜ ਪ੍ਰਚਾਰ ਕਰਕੇ, ਇਹ ਝੂਠ ਜਿਹੜਾ ਉਹ ਫੈਲਾ ਕੇ ਇਹਨਾਂ ਨੇ ਪੰਜਾਬ ਨੂੰ ਬਦਨਾਮ ਜਿਹੜਾ ਉਹ ਕਰਕੇ, ਜਾਣਬੁੱਝ ਕੇ ਝੂਠ ਦਾ ਪ੍ਰਚਾਰ ਜਿਹੜਾ ਉਹ ਕਰਕੇ ਇਹ ਜਿਹੜੇ ਹਮਲੇ ਨੂੰ ਅੰਜਾਮ ਦਿੱਤਾ। ਇਹਨਾਂ ਨੇ ਆਪਣਾ ਸਰਕਾਰੀ ਨਾਂ ਦਿੱਤਾ, ਆਪਾਂ ਸਰਕਾਰੀ ਨਾਂ ਜਿਹੜਾ ਉਹ ਨਹੀਂ ਲਵਾਂਗੇ, ਪਰ ਸਿੱਖ ਜਿਹੜਾ ਇਸ ਨੂੰ ਹਮੇਸ਼ਾ ਤੀਜੇ ਘੱਲੂਘਾਰੇ ਦੇ ਰੂਪ ਦੇ ਵਿੱਚ ਜਿਹੜਾ ਜੂਨ 84 ਦੇ ਵਿੱਚ ਜੋ ਵਾਪਰਿਆ, ਜੋ ਹਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ, ਦਰਬਾਰ ਸਾਹਿਬ ਦੇ ਉੱਤੇ ਤੇ 60 ਤੋਂ ਵੱਧ ਹੋਰ ਗੁਰੂ ਘਰਾਂ ਦੇ ਉੱਤੇ ਪੰਜਾਬ ਦੇ, ਭਾਰਤ ਦੇ ਇਲਾਕਿਆਂ ਦੇ ਵਿੱਚ ਕੀਤੇ ਆ, ਉਸ ਨੂੰ ਹਮੇਸ਼ਾ ਹੀ ਜਿਹੜਾ ਉਹ ਯਾਦ ਕਰੇਗਾ, ਤੇ ਨਾ ਹੀ ਇਹ ਕਦੀ ਭੁੱਲਣ ਦੀ ਗੱਲਾਂ ਉਹ ਕਰਦੇ ਰਹਿਣਗੇ, ਪਰ ਅਸੀਂ ਇਸ ਨੂੰ ਕਦੀ ਭੁੱਲਾਂਗੇ ਨਹੀਂ। ਜੀ। ਪਿਛਲੇ ਵੀਕਐਂਡ ਦੇ ਦੌਰਾਨ ਕੱਲ ਬੇਕਰਸਫੀਲਡ ਦਸ਼ਮੇਸ਼ ਦਰਬਾਰ ਗੁਰੂ ਘਰ ਦੇ ਵਿੱਚ ਨਗਰ ਕੀਰਤਨ ਸੀ। ਗੁਰੂ ਅਰਜਨ ਦੇਵ ਜੀ ਸ਼ਹਾਦਤ ਤੇ ਹੋਰ ਸਿੰਘਣੀਆਂ ਦੀਆਂ ਜੋ 1984 ਤੇ ਉਸ ਤੋਂ ਬਾਅਦ ਸ਼ਹੀਦ ਹੋਏ ਆ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹਾਜ਼ਰ ਸੀਗੀਆਂ। ਪੰਜਾਬੀ ਰੇਡੀਓ ਯੂਐਸਏ ਦੇ ਬੂਥ ਤੇ ਵੀ ਸੰਗਤਾਂ ਆਈਆਂ, ਬਹੁਤ ਐਪਰੀਸ਼ੀਏਟ ਵੀ ਕੀਤਾ। ਭਾਈ ਅਵਤਾਰ ਸਿੰਘ ਉਹਨਾਂ ਦੀ ਜਿਹੜੀ ਬੁੱਕ ਹੈਗੀ ਆ ਸਿੱਖ ਕੌਮ ਦਾ ਸੰਕਲਪ, ਤੇ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਰੋਤੇ ਆ ਉਹ ਲੈ ਕੇ ਗਏ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਹੜਾ ਨਗਰ ਕੀਰਤਨ ਆਉਣ ਵਾਲੇ ਸਮੇਂ 'ਚ ਸ਼ਨੀਚਰਵਾਰ ਨੂੰ ਹੋਣਾ 7 ਜੂਨ ਨੂੰ ਸੈਨ ਫਰਾਂਸਿਸਕੋ, ਕੋਸ਼ਿਸ਼ ਕਰਾਂਗੇ ਅਸੀਂ ਉਹ ਜਿਹੜੀਆਂ ਬੁੱਕਸ ਆ ਉੱਥੇ ਲੈ ਕੇ ਪਹੁੰਚੀਏ ਜੀ। ਜੀ ਬਿਲਕੁਲ। ਸੋ ਉੱਥੇ ਜਿਹੜੀਆਂ ਸੰਗਤਾਂ ਜਿਹੜੀਆਂ ਮਿਲੀਆਂ, ਤੇ ਉੱਥੋਂ ਦੇ ਪ੍ਰਬੰਧਕਾਂ ਨੇ ਵੀ ਵਿਸ਼ੇਸ਼ ਬੇਨਤੀ, ਅਪੀਲ ਜਿਹੜੀ ਉਹ ਕੀਤੀ ਆ, ਵੀ ਕਹਿੰਦੇ ਵੀ ਅਸੀਂ ਵੀ ਤੇ ਉੱਥੋਂ ਦੀਆਂ ਹੋਰ ਜਿਹੜੇ ਲੋਕ ਆ, ਉੱਥੋਂ ਦੀ ਸੰਗਤ ਆ, ਉਹ ਵੀ 7 ਜੂਨ ਵਾਲੇ ਸੈਨ ਫਰਾਂਸਿਸਕੋ ਵਾਲੇ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਜਿਹੜੀ ਉਹ ਭਰਨਗੇ। ਸੋ ਸਾਰਿਆਂ ਨੂੰ ਹੁਮ ਹੁਮਾ ਕੇ ਉੱਥੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਆ। ਤੇ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਵੀ ਦੱਸਦੇ ਜਾਈਏ, ਗੁਰਦੁਆਰਾ ਸਾਹਿਬ ਫਰੀਮਾਂਟ ਵਿਖੇ ਬੀਤੇ ਜਿਹੜੇ ਵੀਕਐਂਡ ਦੇ ਉੱਤੇ ਸਿੱਖ ਜਿਹੜੇ ਸੰਘਰਸ਼ ਦੇ ਜਿਹੜੇ ਜਰਨਲ ਕਹਿ ਸਕਦੇ ਆ,
ਭਾਈ ਮਹਿਲ ਸਿੰਘ ਜੀ ਬੱਬਰ, ਉਹਨਾਂ ਦੀ ਪਤਨੀ ਮਾਤਾ ਗੁਰਮੀਤ ਕੌਰ ਤੇ ਉਹਨਾਂ ਦੇ ਸਪੁੱਤਰ ਭਾਈ ਮੋਹਨ ਸਿੰਘ ਦਾਸੂਵਾਲ ਹੋਣਾ ਨੂੰ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਸਨਮਾਨਿਤ ਕੀਤਾ ਗਿਆ ਆ। ਸੋ ਜਿਹੜੇ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਉੱਥੇ ਪਹੁੰਚੇ ਸੀ, ਉਹਨਾਂ ਨੇ ਸੰਗਤ ਵੱਲੋਂ ਜਿਹੜਾ ਉਹਨਾਂ ਨੂੰ ਇਹ ਸਨਮਾਨ ਭੇਂਟ ਕੀਤਾ ਹੈ। ਜੀ, ਅਮਰੀਕਾ ਦੀਆਂ ਖਬਰਾਂ ਵੱਲ ਆਈਏ ਤੇ ਬਹੁਤ ਹੀ ਦੁਖਦਾਈ ਖਬਰ ਜਿਹੜੀ ਆ ਪਿਛਲੇ ਵੀਕਐਂਡ ਦੇ ਦੌਰਾਨ ਵਾਪਰੀ ਹੈਗੀ ਆ। ਕੋਲੋਰਾਡੋ ਦੇ ਵਿੱਚ ਯੂਸ਼ ਮੂਲ ਦੇ ਲੋਕ ਜੋ ਆ ਉਹ ਇੱਕ ਆਪਣੀ ਜਿਹੜੀ ਪਰੇਡ ਕੱਢ ਰਹੇ ਸੀ, ਜਿੱਥੇ ਇੱਕ ਬੰਦੇ ਨੇ ਉਹਨਾਂ ਤੇ ਅੱਗ ਦੀ ਜਿਹੜੀ ਆ ਬੋਤਲ ਜਿਹਦੇ ਚ ਤੇਲ ਪਾਇਆ ਹੁੰਦਾ ਉਹ ਸਿੱਟੀ, ਜਿਹਦੇ ਨਾਲ 8 ਜਾਣੇ ਬਹੁਤ ਬੁਰੀ ਤਰ੍ਹਾਂ ਫੱਟੜ ਹੋ ਗਏ ਹੈਗੇ ਆ। ਵਾਸ਼ਿੰਗਟਨ ਪੋਸਟ ਇਹ ਰਿਪੋਰਟ ਕਰ ਰਿਹਾ ਵੀ ਜਿਸ ਬੰਦੇ ਨੇ ਇਹ ਅਟੈਕ ਕੀਤਾ ਹੈ ਉਹ 45 ਸਾਲਾਂ ਦਾ ਮੁਹੰਮਦ ਸੈਬਰੀ ਸੋਲੀਮਾਨ ਕਰਕੇ ਦੱਸਿਆ ਜਾ ਰਿਹਾ ਹੈ। ਉਸ ਨੂੰ ਬੋਲਡਰ ਕਾਉਂਟੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਆ ਤੇ ਉਹਦੀ ਜਿਹੜੀ ਹੀਅਰਿੰਗ ਆ ਅੱਜ 1:30 ਦੇ ਉੱਤੇ ਸੋਮਵਾਰ ਨੂੰ ਜਾਣੀ ਕਿ ਹੋਣੀ ਹੈਗੀ ਆ। ਕਹਿੰਦੇ ਵੀ ਉਸ ਟਾਈਮ ਦੇ ਉੱਤੇ ਉਸਨੇ ਪਾਲਸਤੀਨ ਨੂੰ ਆਜ਼ਾਦ ਕਰਨ ਦੇ ਜਿਹੜੇ ਨਾਅਰੇ ਵੀ ਲਾਏ ਤੇ ਨਾਲ ਦੀ ਨਾਲ ਜਿਹੜਾ ਆ ਉਹ ਬੋਟਲ ਬੰਬ ਆ ਉਹ ਸਿੱਟ ਦਿੱਤਾ, ਜਿਹਦੇ ਨਾਲ 8 ਲੋਕ ਜਿਹੜੇ ਆ ਕਾਫੀ ਫੱਟੜ ਹੋ ਗਏ ਹੈਗੇ ਆ। ਸੋ ਇਹਦੇ ਚ ਕਹਿੰਦੇ ਮੋਲੋਟੋਵ ਕਾਕਟੇਲ ਸੀਗੀ ਉਸ ਬੋਤਲ ਦੇ ਵਿੱਚ ਪਾਈ ਹੋਈ ਤੇ ਉਸ ਨੇ ਐਂਟੀ ਯੂਸ਼ ਸਲਰਸ ਜਿਹੜੇ ਆ ਯੂਜ਼ ਕੀਤੇ ਹੈਗੇ ਆ। ਸੋ ਵਿਕਟਮਸ ਨੂੰ ਦੱਸਿਆ ਗਿਆ ਉਹਨਾਂ ਦੀ ਏਜ 52 ਸਾਲ ਤੋਂ ਲੈ ਕੇ 88 ਸਾਲ ਤੱਕ ਹੈਗੀ ਆ। ਕੁਝ ਵਿਕਟਮ ਜੋ ਸੀ ਉਹ ਨਾਜ਼ੀ ਕੈਂਪ ਵੀ ਉਹਨਾਂ ਨੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਸੀਗਾ, ਜਿਹੜੇ ਉੱਥੋਂ ਬਚ ਕੇ ਨਿਕਲ ਗਏ ਸੀ। ਬਹੁਤ ਸਾਰੇ ਲੋਕ ਆਪਣੀ ਲਾਈਫ ਨੂੰ ਬਚਾਉਣ ਦੇ ਲਈ ਉੱਥੋਂ ਭੱਜਦੇ ਵੀ ਦੇਖੇ ਗਏ। ਸੋ ਇਹ ਇੱਕ ਜਿਹੜਾ ਮੁੱਦਾ ਹੈ ਹੁਣ ਜਿਸ ਹਿਸਾਬ ਦੇ ਨਾਲ ਐਂਟੀ ਇਮੀਗ੍ਰੈਂਟ ਮੁੱਦਾ ਚੱਲ ਰਿਹਾ, ਉਹਦੇ ਉੱਤੇ ਇੱਕ ਤਰ੍ਹਾਂ ਨਾਲ ਤੇਲ ਪਾਉਣ ਵਾਲੀ ਗੱਲ ਹੋਰ ਹੋਈ ਹੈਗੀ ਆ ਵੀ ਇਦਾਂ ਦੇ ਸਦਾਈ ਬੰਦੇ ਨੇ ਜਿਹੜਾ ਇਹ ਐਕਟ ਕੀਤਾ ਤੇ ਉਹਦੇ ਨਾਲ ਜਿਹੜੇ ਲੋਕ ਆ ਹੋਰ ਐਂਟੀ ਇਮੀਗ੍ਰੈਂਟ ਜਾਂ ਐਂਟੀ ਜੋ ਅਨਡਾਕੂਮੈਂਟਡ ਲੋਕ ਹੈਗੇ ਉਹਨਾਂ ਦੇ ਅਗੇਂਸਟ ਵੇਵ ਚੱਲੂਗੀ, ਹੋਰ ਉਹ ਜ਼ੋਰ ਜ਼ਿਆਦਾ ਫੜੂਗੀ। ਸੋ ਆਫੀਸ਼ੀਅਲਸ ਨੇ ਇਹ ਕਿਹਾ ਵੀ ਹਜੇ ਵੀ ਅਸੀਂ ਇਸ ਨੂੰ ਇਨਵੈਸਟੀਗੇਟ ਕਰ ਰਹੇ ਹਾਂ, ਪਰ ਇਹ ਪਤਾ ਚੱਲਿਆ ਵੀ ਇਹ ਬੰਦਾ ਇਲੀਗਲੀ ਅਮਰੀਕਾ ਦੇ ਵਿੱਚ ਐਂਟਰ ਹੋਇਆ ਸੀ। ਜੀ ਜੀ ਹਰਜੀਤ ਸਿੰਘ ਜੀ, ਅਗਲੀ ਖਬਰ ਕਰਦੇ ਹਾਂ। ਸੈਨੇਟ ਦੇ ਮੈਜੋਰਟੀ ਲੀਡਰ ਜੌਨ ਥੂਨ, ਉਹਨਾਂ ਦਾ ਕਹਿ ਸਕਦੇ ਹਾਂ ਵੀ ਪਹਿਲਾ ਵੱਡਾ ਟੈਸਟ ਉਹਨਾਂ ਦੇ ਸਾਹਮਣੇ ਆ। ਰਿਪਬਲਿਕਨਸ ਦੇ ਦੁਆਰਾ ਜੋ ਹਾਊਸ ਦੇ ਵਿੱਚ ਬਿਗ ਬਿਊਟੀਫੁਲ ਬਿੱਲ, ਜਿਸ ਨੂੰ ਰਾਸ਼ਟਰਪਤੀ ਟਰੰਪ ਉਹਨਾਂ ਦਾ ਵਿਸ਼ੇਸ਼ ਟੈਕਸ ਵਾਲਾ ਬਜਟ ਬਿੱਲ ਜਿਹੜਾ ਉਹ ਆਖਿਆ ਜਾ ਰਿਹਾ ਆ, ਉਸ ਨੂੰ ਪਾਸ ਕਰਕੇ ਇੱਕ ਵੋਟ ਦੇ ਫਰਕ ਦੇ ਨਾਲ ਜਿਹੜਾ ਉਹ ਘੱਲਿਆ ਆ। ਹੁਣ ਸੈਨੇਟ ਦੇ ਵਿੱਚ ਜਿਹੜੇ ਮੈਜੋਰਟੀ ਲੀਡਰ ਆ ਉਹਨਾਂ ਦੇ ਮੋਢਿਆਂ ਦੇ ਉੱਤੇ ਭਾਰ ਆ ਵੀ ਇਸ ਨੂੰ ਪਾਸ ਉੱਥੇ ਕਰਾ ਕੇ ਤੇ ਮੁੜ ਹਾਊਸ ਦੇ ਵਿੱਚ ਘੱਲਿਆ ਜਾਵੇ, ਜਿਹੜੀਆਂ ਵੀ ਉਸ ਦੇ ਵਿੱਚ ਸੋਧਾਂ ਹੋਣੀਆਂ ਆ ਉਸ ਦੇ ਨਾਲ, ਤਾਂ ਜੋ ਹਾਊਸ 'ਚ ਉਸ ਨੂੰ ਪਾਸ ਕਰਕੇ ਦੁਬਾਰਾ ਰਿਪਬਲਿਕਨਸ ਦੇ ਦੁਆਰਾ ਉਹ ਟਰੰਪ ਹੁਣਾਂ ਦੇ ਡੈਸਕ ਦੇ ਉੱਤੇ ਜਾਵੇ ਤੇ ਉਹ ਉੱਥੇ ਸਾਈਨ ਕਰ ਸਕਣ। ਸੋ ਇਹ ਜਿਹੜੇ ਰਿਪਬਲਿਕਨਸ ਨੇ 2017 ਦੇ ਵਿੱਚ ਪਿਛਲੀ ਵਾਰ ਇੱਕ ਵੱਡਾ ਜਿਹੜਾ ਟੈਕਸ ਬਿੱਲ ਆ ਉਹ ਪਾਸ ਕੀਤਾ ਸੀ, ਜਦੋਂ ਰਾਸ਼ਟਰਪਤੀ ਟਰੰਪ ਹੁਣਾਂ ਦੀ ਪਹਿਲੀ ਜਿਹੜੀ ਟਰਮ ਸੀਗੀ। ਉਸ ਟਾਈਮ ਦੇ ਉੱਤੇ ਸੈਨੇਟਰ ਮਿਚ ਮਕੌਨਲ ਸੀਗੇ ਕੰਟੱਕੀ ਤੋਂ, ਜਿਹੜੇ ਕਾਫੀ ਲੰਮਾ ਸਮਾਂ ਰਿਪਬਲਿਕਨਸ ਦੇ ਮੈਜੋਰਟੀ ਲੀਡਰ ਉੱਥੇ ਰਹੇ ਨੇ। ਉਹਨਾਂ ਦੇ ਦੁਆਰਾ ਇਹ ਸਾਰਾ ਕੁਝ ਜਿਹੜਾ ਉਦੋਂ ਕੀਤਾ ਗਿਆ ਸੀਗਾ। ਹੁਣ ਮਿਚ ਮਕੌਨਲ ਦੀ ਤਾਂ ਸਿਹਤ ਆਪਣੀ ਵੀ ਜਿਹੜੀ ਉਹ ਢਿੱਲੀ ਰਹਿੰਦੀ ਆ, ਤੇ ਇਸ ਦੇ ਨਾਲ ਨਾਲ ਹਰਜੋਤ ਸਿੰਘ ਜੀ ਵੀ ਉਹਨਾਂ ਦਾ ਹੁਣ ਟਰੰਪ ਹੁਣਾਂ ਦੇ ਨਾਲ ਇੱਕ ਹਿਸਾਬ ਦੇ ਨਾਲ ਸਿੰਘ ਵੀ ਜਿਹੜੇ ਉਹ ਫਸਦੇ ਰਹੇ ਆ। ਉਹਨਾਂ ਦੇ ਬਹੁਤ ਸਾਰੇ ਜਿਹੜੇ ਨੋਮੀਨੀਜ਼ ਦੇ ਉਲਟ ਵੀ ਜਿਹੜੀ ਉਹ ਵੋਟ ਪਾ ਚੁੱਕੇ ਆ। ਇੱਕ ਪਾਸੇ ਹੁਣ ਕੁਝ ਜਿਹੜੇ ਰਿਪਬਲਿਕਨਸ ਇਸ ਗੱਲ ਤੋਂ ਵੀ ਚਿੰਤਤ ਨੇ ਵੀ ਜਿਹੜੀਆਂ ਸਪੈਂਡਿੰਗ ਕੱਟਸ ਨੂੰ ਲੈ ਕੇ ਟੈਨਸ਼ਨ ਜਿਹੜੀ ਉਹ ਬਣੀ ਪਈ ਆ, ਜਿਨ੍ਹਾਂ 'ਚ ਸੂਜ਼ਨ ਕਾਲਿਨਸ ਮੇਨ ਤੋਂ, ਲੀਜ਼ਾ ਮਰਕੋਸਕੀ ਅਲਾਸਕਾ ਤੋਂ, ਜੋਸ਼ ਹੌਲੀ ਮਜ਼ੂਰੀ ਤੋਂ, ਇਹਨਾਂ ਨੇ ਜਿਹੜੀ ਕਹਿੰਦੇ ਵੀ ਮੈਡੀਕੇਡ ਫੰਡਿੰਗ ਦੇ ਵਿੱਚ ਜਿਹੜੇ ਕੱਟ ਆ ਉਸ ਨੂੰ ਲੈ ਕੇ ਚਿੰਤਾ ਜਿਹੜੀ ਉਹ ਜਤਾਈ ਆ। ਜਿਹੜੇ ਥੌਮ ਟਿਲਿਸ ਨੇ ਨਾਰਥ ਕੈਰੋਲੀਨਾ ਦੇ ਤੇ ਹੋਰ ਜਿਹੜੇ ਰਿਪਬਲਿਕਨਸ ਆ ਉਹ ਸੁਜੈਸਟ ਕਰ ਰਹੇ ਆ ਵੀ ਉਹ ਰੋਲ ਬੈਕ ਜਿਹੜਾ ਟੈਕਸ ਬ੍ਰੇਕ ਸੋਲਰ ਦੇ ਲਈ ਆ ਉਹਦੇ ਲਈ ਉਹ ਫਾਈਟ ਕਰਨਗੇ, ਵਿੰਡ ਜੀਓਥਰਮਲ ਐਨਰਜੀ ਦੇ ਲਈ, ਜਿਸ ਨੂੰ ਡੈਮੋਕ੍ਰੇਟਸ ਨੇ 2022 ਦੇ ਵਿੱਚ ਜਿਹੜਾ ਉਹ ਪਾਸ ਜਿਹੜਾ ਉਹ ਕੀਤਾ ਸੀਗਾ। ਸੋ ਮੈਡੀਕੇਡ ਇਸ ਟਾਈਮ ਬਿਗ ਡੀਲ ਫॉर ਅਸ, ਮਰਕੋਸਕੀ ਹੁਣਾਂ ਨੇ ਪਿਛਲੇ ਮਹੀਨੇ ਇਹ ਜਿਹੜਾ ਉਹ ਬਿਆਨ ਦਿੱਤਾ ਸੀਗਾ। ਡੋਜ ਦਾ ਜਿਹੜਾ ਮਹਿਕਮਾ ਆ ਉਸ ਦੇ ਜਿਹੜੇ ਮਸਕ ਆ
ਉਹ ਹੁਣ ਉਸਨੂੰ ਅਲਵਿਦਾ ਆਖ ਕੇ ਜਿਹੜੇ ਉਹ ਲੰਘ ਚੁੱਕੇ ਆ। $5-5 ਹਜ਼ਾਰ ਦਾ ਜਿਹੜਾ ਜੁਮਲਾ ਆ ਇਹਨਾਂ ਨੇ ਦਿੱਤਾ ਸੀ, ਜਿੱਦਾਂ ਲੱਖਾਂ ਰੁਪਈਆਂ ਦਾ ਜੁਮਲਾ ਭਾਜਪਾ ਵਾਲਿਆਂ ਨੇ ਲੋਕਾਂ ਨੂੰ ਦਿੱਤਾ ਸੀਗਾ, ਉਸ ਤੋਂ ਬਗੈਰ ਹੀ ਕਹਿੰਦੇ ਵੀ ਈਲੋਨ ਮਸਕ ਤੁਰ ਗਿਆ। ਤੇ ਆਪਾਂ ਨੂੰ ਇਹ ਵੀ ਪਤਾ ਵੀ ਇਹ ਉਸ ਟਾਈਮ ਦੇ ਉੱਤੇ ਉਹ ਛੱਡ ਕੇ ਗਿਆ ਆ ਵੀ ਜਦ ਹੁਣ ਇਹਨਾਂ ਦੇ ਇਸ ਬਿੱਲ ਦੇ ਨਾਲ ਤਕਰੀਬਨ $3.8 ਟ੍ਰਿਲੀਅਨ ਦਾ ਜਿਹੜਾ ਡੈਟ ਆ, ਹੋਰ ਕਰਜ਼ਾ ਜਿਹੜਾ ਅਮਰੀਕਾ ਦੇ ਸਿਰ ਵੱਧ ਜਾਣਾ ਆ। ਜਦ ਕਿ ਦੌਜ ਨੂੰ ਮੇਨ ਤੌਰ ਦੇ ਉੱਤੇ ਇਹ ਦੇਖ ਕੇ ਜਿਹੜਾ ਉਹ ਲੋਕਾਂ ਦੇ ਵਿੱਚ ਪੇਸ਼ ਕੀਤਾ ਗਿਆ ਸੀ ਵੀ ਇਸ ਦੇ ਨਾਲ ਅਸੀਂ ਸਪੈਂਡਿੰਗ ਆ ਉਸ ਦੇ ਉੱਤੇ ਕੰਟਰੋਲ ਜਿਹੜਾ ਉਹ ਕਰਾਂਗੇ। ਸੋ ਇਹ ਹੁਣ ਕਹਿੰਦੇ ਵੀ ਜਿਹੜੇ ਚੂਨ ਆ ਉਹਨਾਂ ਦੇ ਲਈ ਇੱਕ ਕਾਫੀ ਵੱਡਾ ਜਿਹੜੀ ਕਹਿ ਲਓ ਵੀ ਟੈਨਸ਼ਨ ਆ। 1100 ਤੋਂ ਵੱਧ ਪੇਜਾਂ ਦਾ ਜਿਹੜਾ ਹਰਜੋਤ ਸਿੰਘ ਜੀ ਇਹ ਬਿੱਲ ਹੈਗਾ ਆ, ਜਿਹਦੇ ਪੇਜਾਂ ਦੇ ਵਿੱਚ ਇਹ ਵੀ ਚੀਜ਼ ਲੁਕੀ ਆ ਵੀ ਉਹਨਾਂ ਅਧਿਕਾਰੀਆਂ ਨੂੰ ਕੁਛ ਸ਼ਾਇਦ ਨਾ ਕਿਹਾ ਜਾਵੇ ਜਿਹੜਾ ਕਿ ਕੋਰਟਸ ਦੇ ਹੁਕਮਾਂ ਦੀ ਉਲੰਘਣਾ ਜਿਹੜੀ ਉਹ ਕਰਦੇ ਆ, ਖਾਸ ਕਰਕੇ ਇਹਨਾਂ ਦੇ ਜਿਹੜੇ ਹੁਣ ਪੱਖ ਤੋਂ, ਕਿਉਂਕਿ ਇਹਨਾਂ ਨੂੰ ਇਹ ਵੀ ਪਤਾ ਆ ਵੀ ਬਹੁਤ ਸਾਰੇ ਜਿਹੜੇ ਕੋਰਟਸ ਆ ਉਹ ਸੰਵਿਧਾਨ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਕਈ ਚੀਜ਼ਾਂ ਕਰਨ ਤੋਂ ਰੋਕ ਰਹੇ ਨੇ। ਤੇ ਪਰ ਉਹ ਕਹਿੰਦੇ ਆ ਵੀ ਕੋਈ ਨਹੀਂ, ਆਪਾਂ ਕੰਮ ਖਿੱਚ ਕੇ ਜਿਹੜਾ ਉਹ ਰੱਖਣਾ ਆ। ਸੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਇਸ 1100 ਪੇਜ ਦੇ ਬਿੱਲ ਦੇ ਵਿੱਚ ਜਿਹੜੀਆਂ ਉਹ ਲੁਕੀਆਂ ਪਈਆਂ ਨੇ। ਪਰ ਸੈਨੇਟ ਦੇ ਜਿਹੜੇ ਰਿਪਬਲਿਕਨਸ ਆ ਉਹ ਕੀ ਮਤ ਇਸ ਦੇ ਉੱਤੇ ਜਿਹੜਾ ਉਹ ਬਣਾਉਂਦੇ ਆ, ਉਹ ਇੱਕ ਵੱਡੀ ਜਿਹੜੀ ਕਹਿ ਲਓ ਵੀ ਪਹਿਲ ਜਿਹੜੀ ਚਹਿਲ ਕਦਮੀ ਆ ਉੱਥੇ ਜਿਹੜੀ ਉਹ ਰਹਿਣ ਵਾਲੀ ਹੈਗੀ ਆ। ਸੋ ਟੈਕਸ ਰਿਡਕਸ਼ਨਸ, ਸਾਲਟ ਦੇ ਜਿਹੜੇ ਲੈਵਲਸ ਆ ਉਸ ਦੇ ਵਿੱਚ ਜਿਹੜਾ ਉਹ ਫਰਕ ਪਾਉਣਾ, ਕਿਹਨੂੰ ਕਿੰਨਾ ਜਿਹੜਾ ਉਹ ਟੈਕਸ ਬ੍ਰੇਕ ਜਿਹੜਾ ਉਹ ਮਿਲਣਾ ਆ, ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਇਸ ਟਾਈਮ ਇਸ ਦੇ ਵਿੱਚ ਹੈਗੀਆਂ ਆ। ਪਰ ਸਭ ਤੋਂ ਵੱਡਾ ਜਿਹੜਾ ਮਸਲਾ ਆ ਮੈਡੀਕੇਡ ਦੇ ਜਿਹੜੇ ਕੱਟਸ ਆ ਉਸ ਨੂੰ ਲੈ ਕੇ ਜਿਹੜੀ ਉਹ ਚਿੰਤਾ ਆ ਉਹ ਬਣੀ ਪਈ ਹੈਗੀ ਆ। ਲੋਕਾਂ ਵੱਲੋਂ ਰਿਪਬਲਿਕਨਸ, ਕਾਂਗਰਸਮੈਨ, ਸੈਨੇਟਰਸ ਦਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਜਦੋਂ ਉਹ ਆਪਣੀਆਂ ਟਾਊਨ ਹਾਲ ਮੀਟਿੰਗਸ ਕਰਦੀਆਂ। ਇੱਕ ਕਾਂਗਰਸ ਵੂਮਨ ਆਪਣੀ ਟਾਊਨ ਹਾਲ ਮੀਟਿੰਗ ਕਰ ਰਹੀ ਸੀ ਤੇ ਇੱਕ ਜਿਹੜਾ ਉਹਨਾਂ ਦਾ ਕੌਂਸਟੀਚੁਐਂਟ ਸੀ ਉਹਨੇ ਕਿਹਾ ਵੀ ਇਹ ਤਾਂ ਅਸੀਂ ਜਲਦੀ ਮਰਾਂਗੇ ਜੇ ਸਾਡਾ ਜਿਹੜਾ ਮੈਡੀਕੇਅਰ ਦੇ ਵਿੱਚ ਤੁਸੀਂ ਕੱਟ ਕਰ ਰਹੇ ਆ। ਤਾਂ ਉਹਦਾ ਜਵਾਬ ਸੀ, ਕਹਿੰਦੀ ਵੀ ਮਰਨਾ ਤਾਂ ਆਪਾਂ ਸਾਰਿਆਂ ਨਹੀਂ ਆ। ਸੋ ਕਾਫੀ ਜ਼ਿਆਦਾ ਜਿਹੜਾ ਵਿਰੋਧ ਹੋ ਰਿਹਾ ਆ। ਇਸੇ ਕਰਕੇ ਬਹੁਤ ਸਾਰੇ ਜਿਹੜੇ ਕਾਂਗਰਸਮੈਨ ਆ ਉਹਨਾਂ ਨੇ ਆਪਣੀਆਂ ਟਾਊਨ ਹਾਲ ਮੀਟਿੰਗਸ ਵੀ ਕੈਂਸਲ ਕੀਤੀਆਂ ਹੋਈਆਂ ਆ ਵੀ ਨਹੀਂ, ਲੋਕਾਂ ਦੇ ਅਸੀਂ ਜਿਹੜੇ ਵਿਊ ਪੁਆਇੰਟ ਆ ਉਹ ਨਹੀਂ ਸੁਣਨੇ ਹੈਗੇ। ਅਗਲੀ ਖਬਰ ਹਰਜੋਤ ਸਿੰਘ ਜੀ ਬ੍ਰੇਕ ਲੈ ਲੈਂਦੇ ਆਪਾਂ ਤੇ ਜੀ, ਬ੍ਰੇਕ ਤੋਂ ਠੀਕ। ਬਾਅਦ ਦੇ ਵਿੱਚ ਆਪਾਂ ਖਬਰਾਂ ਵੱਲ ਨੂੰ ਵੱਧਦੇ ਹਾਂ। ਯੂਕਰੇਨ ਨੇ ਵੀ ਰਸ਼ੀਆ ਦੇ ਉੱਤੇ ਡਰੋਨ ਦੇ ਨਾਲ ਜਿਹੜਾ ਉਹ ਹਮਲਾ ਕੀਤਾ, ਉਹਦੀ ਕੀ ਅਪਡੇਟ ਹੋਈ ਆ ਉਸ ਬਾਰੇ ਜਿਹੜੀ ਉਹ ਚਰਚਾ ਕਰਾਂਗੇ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਅਹਿਮ ਖਬਰਾਂ ਜੋ ਚੱਲ ਰਹੀਆਂ ਆ ਉਸ ਬਾਰੇ ਆਪਾਂ ਚਰਚਾ ਕਰਦੇ ਹਾਂ। ਇਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ ਤੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਵੱਲ ਵੱਧਦੇ ਜਾਈਏ ਤਾਂ ਅੱਜ ਵਾਈਟ ਹਾਊਸ ਵਾਲੇ ਇਹ ਦੱਸ ਰਹੇ ਆ ਵੀ ਰਾਸ਼ਟਰਪਤੀ ਟਰੰਪ ਦੇ ਜਿਹੜੇ ਚਾਈਨੀਜ਼ ਉਹਨਾਂ ਦੇ ਕਾਊਂਟਰ ਪਾਰਟ ਸ਼ੀ ਜਿਨਪਿੰਗ ਆ ਉਹ ਜਲਦ ਹੀ ਆਪਸ ਦੇ ਵਿੱਚ ਗੱਲਬਾਤ ਕਰ ਸਕਦੇ ਆ। ਬੀਤੇ ਵੀਕ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਚਾਈਨਾ ਦੇ ਉੱਤੇ ਇਹ ਦੋਸ਼ ਲਾਏ ਸੀਗੇ ਵੀ ਜਿਹੜਾ ਟ੍ਰੇਡ ਦਾ ਸਮਝੌਤਾ ਉਹਨਾਂ ਦੇ ਨਾਲ ਹੋਇਆ ਉਹ ਉਸ ਦੀ ਉਲੰਘਣਾ ਲਗਾਤਾਰ ਚੀਨ ਵਾਲੇ ਕਰੀ ਜਾ ਰਹੇ ਆ। ਤੇ ਅੱਜ ਵਾਈਟ ਹਾਊਸ ਦੇ ਅਧਿਕਾਰੀਆਂ ਨੇ ਜਿਹੜੀ ਇਹ ਖਬਰ ਦਿੱਤੀ ਆ ਵੀ ਉਹ ਜਿਹੜੇ ਪ੍ਰੈਜ਼ੀਡੈਂਟ ਟਰੰਪ ਤੇ ਜਿਹੜੇ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਆ ਉਹ ਆਪਸ 'ਚ ਗੱਲਬਾਤ ਹੋਊਗੀ। ਇਹਨਾਂ ਦੋਨਾਂ ਮੁਲਕਾਂ ਦਾ ਜਿਹੜੇ ਰਿਸ਼ਤੇ ਆ ਉਹ ਤਣਾਅ ਦੇ ਨਾਲ ਇਸ ਟਾਈਮ ਭਰੇ ਪਏ ਆ। ਰੀਜ਼ਨ ਜਿਹੜਾ ਇਹਨਾਂ ਦੇ ਵਿੱਚ ਜਿਹੜੀ ਟ੍ਰੇਡ ਵਾਰ ਉਹ ਮੁੱਖ ਤੌਰ ਦੇ ਉੱਤੇ ਦੇਖੀ ਜਾ ਰਹੀ ਆ। ਸੋ 1 on 1 ਜਿਹੜੀ ਗੱਲਬਾਤ ਆ ਉਹ ਇਹਨਾਂ ਦੋਨਾਂ ਲੀਡਰਸ ਦੀ ਵੈਰੀ ਸੂਨ ਕਹਿੰਦੇ ਵੀ ਉਹ ਹੋਊਗੀ। ਕਹਿੰਦੇ ਵੀ ਅੱਜ ਨਹੀਂ ਪਰ ਆਉਂਦੇ ਜਿਹੜੇ ਉਹ ਦਿਨਾਂ ਦੇ ਵਿੱਚ ਹੋ ਸਕਦੀ ਆ। ਦੁਨੀਆ ਦੀਆਂ ਦੋ ਟੌਪ ਦੀਆਂ ਜਿਹੜੀਆਂ ਸੁਪਰ ਪਾਵਰਸ ਇਕਨੋਮਿਕ ਵੀ ਤੇ ਉੱਦਾਂ ਵੀ ਜਿਹੜੇ ਉਹ ਦੇਖਿਆ ਜਾਵੇ ਤਾਂ ਇਹਨਾਂ ਦੇ ਜਿਹੜੇ ਕਹਿ ਸਕਦੇ ਆ ਵੀ ਧੜੇ ਜਿਹੜੇ ਉਹ ਜਦੋਂ ਬਣ ਜਾਂਦੇ ਆ ਤੇ ਦੁਨੀਆ ਭਰ ਦੇ ਵਿੱਚ ਫਿਰ ਉਸ ਦੇ ਨਾਲ ਕਈ ਚੀਜ਼ਾਂ ਫਲੇਅਰ ਅਪ ਜਿਹਨੂੰ ਕਹਿੰਦੇ ਆ ਵੀ ਉਹ ਹੋ ਜਾਂਦੀਆਂ ਆ। ਸੋ ਆਪਸ 'ਚ ਗੱਲਬਾਤ ਕਰਨ ਨੂੰ ਬੰਨੇ ਆ। ਇਹ ਕੁਛ ਵੀਕ ਪਹਿਲਾਂ ਵੀ ਇਹ ਖਬਰ ਆਈ ਸੀ ਵੀ ਇਹਨਾਂ ਦੀ ਜਲਦ ਗੱਲਬਾਤ ਹੋਊਗੀ ਪਰ ਅੱਜ ਵਾਈਟ ਹਾਊਸ ਨੇ ਇੱਕ ਵਾਰੀ ਫੇਰ ਅਫੀਸ਼ੀਅਲ ਨੇ ਜਿਹੜਾ ਉਹ ਇਹ ਆਖਿਆ ਵੀ ਆਪਸ 'ਚ ਇਹਨਾਂ ਦੀ ਜਲਦ ਹੀ ਗੱਲਬਾਤ ਹੋਊਗੀ। ਇੱਕ ਟਾਈਮ ਦੇ ਉੱਤੇ ਚਾਈਨੀਜ਼ ਉਤਪਾਦ ਦੇ ਉੱਤੇ ਰਾਸ਼ਟਰਪਤੀ ਟਰੰਪ ਉਹਨਾਂ ਦੇ ਦੁਆਰਾ 145% ਜਿਹੜੇ ਇੰਪੋਰਟ ਡਿਊਟੀ ਕਹਿ ਲਓ ਜਾਂ ਟੈਰਿਫ ਆ ਉਹ ਐਲਾਨ ਦਿੱਤੇ ਗਏ ਸੀਗੇ। ਫਿਰ ਦੋਨਾਂ ਮੁਲਕਾਂ ਨੇ ਇਹਨਾਂ ਨੂੰ ਜਿਹੜਾ ਉਹ ਘਟਾ ਲਿਆ ਆ ਤੇ 90 ਦਿਨ ਦਾ ਜਿਹੜਾ ਇਹਨਾਂ ਦੇ ਵਿੱਚ ਸਮਝੌਤਾ ਹੋਇਆ ਸੀ ਜਦ ਪਿਛਲੇ ਮਹੀਨੇ ਮਈ ਦੇ ਮੱਧ ਦੇ ਵਿੱਚ ਇਹਨਾਂ ਦੀ ਸਵਿਟਜ਼ਰਲੈਂਡ ਦੇ ਵਿੱਚ ਟ੍ਰੇਡ ਨੈਗੋਸ਼ੀਏਸ਼ਨਸ ਹੋਈਆਂ ਸੀਗੀਆਂ। ਸੋ ਦੋਨਾਂ ਹੀ ਮੁਲਕਾਂ ਨੇ ਇੱਕ ਦੂਜੇ ਦੇ ਉੱਤੇ ਤੌਹਮਤਾਂ ਜਿਹੜੀਆਂ ਇਹ ਲਾਈਆਂ ਵੀ ਉਹ ਨੈਗੋਸ਼ੀਏਸ਼ਨ ਸਮਝੌਤਾ ਹੋਣ ਤੋਂ ਬਾਅਦ ਦੇ ਵਿੱਚ ਵੀ ਦੋਨਾਂ ਮੁਲਕਾਂ ਨੇ ਇਹ ਕਹਿ ਰਹੇ ਆ ਵੀ ਉਹਨਾਂ ਨੇ ਜਿਹੜੇ ਸਮਝੌਤੇ ਆ ਉਹਨਾਂ ਦੀ ਉਲੰਘਣਾ ਜਿਹੜੀ ਉਹ ਕੀਤੀ ਹੈਗੀ ਆ। ਸੋ ਚਾਈਨਾ ਦੇ ਨਾਲ ਅੱਗੇ ਕਿੱਦਾਂ ਦਾ ਸਮਝੌਤਾ ਜਿਹੜਾ ਉਹ ਰਹਿੰਦਾ ਆ ਮੁੱਖ ਤੌਰ ਦੇ ਉੱਤੇ ਉਹਨਾਂ ਦੀ ਜਿਹੜੀ ਟ੍ਰੇਡ ਨੂੰ ਲੈ ਕੇ ਗੱਲ ਚੱਲੇਗੀ। ਚਾਈਨੀਜ਼ ਕਾਮਰਸ ਮਿਨਿਸਟਰੀ ਦੇ ਜਿਹੜੇ ਸਪੋਕਸ ਪਰਸਨ ਆ ਉਹਨਾਂ ਨੇ ਅੱਜ ਇੱਕ ਵਾਰੀ ਫਿਰ ਯੂਐਸ ਦੇ ਉੱਤੇ ਇਹ ਦੋਸ਼ ਜਿਹੜੇ ਉਹ ਲਾ ਦਿੱਤੇ ਵੀ ਇਹ ਜਾਣਬੁੱਝ ਕੇ ਇਕਨੋਮਿਕ ਤੇ ਟ੍ਰੇਡ ਫ੍ਰਿਕਸ਼ਨਸ ਆਪਣੇ ਇਕੱਲੇ ਪੱਧਰ ਦੇ ਉੱਤੇ ਕਹਿੰਦੇ ਆ ਵੀ ਉਹ ਵਧਾ ਰਹੇ ਆ। ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਆ ਉਹ ਇਹੀ ਦੋਸ਼ ਚਾਈਨਾ ਦੇ ਉੱਤੇ ਲਾਏ ਆ ਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਅਧਿਕਾਰੀਆਂ ਨੇ ਐਕਨੋਲਜ ਕੀਤਾ ਵੀ ਦੋਨਾਂ ਮੁਲਕਾਂ ਦੇ ਵਿੱਚ ਟ੍ਰੇਡ ਟਾਕਸ ਦੀ ਜਿਹੜੀ ਪ੍ਰੋਗਰੈਸ ਆ ਉਹ ਇੱਕ ਟਾਈਮ ਦੇ ਉੱਤੇ ਕਾਫੀ ਜ਼ਿਆਦਾ ਹੁਣ ਸਲੋ ਹੋ ਚੁੱਕੀ ਆ, ਧੀਮੀ ਗਤੀ ਦੇ ਵਿੱਚ ਪਹੁੰਚ ਚੁੱਕੀ ਹੈਗੀ ਆ। ਸੋ ਕਹਿੰਦੇ ਜਿੱਦਾਂ ਦੱਸਿਆ ਵੀ ਟਰੰਪ ਹੁਣਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਚਾਈਨਾ ਦੇ ਉੱਤੇ ਦੋਸ਼ ਜਿਹੜੇ ਉਹ ਲਗਾਏ ਸੀਗੇ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ, ਆਪਸ 'ਚ ਗੱਲਬਾਤ ਹੁੰਦੀ ਆ ਤੇ ਕੀ ਜਿਹੜਾ ਟ੍ਰੇਡ ਦਾ ਸਮਝੌਤਾ ਉਹ ਬਣਦਾ ਆ। ਮਿਲੀਟਰਲੀ ਵੀ ਜਿਹੜਾ ਚਾਈਨਾ ਆ ਉਹ ਲਗਾਤਾਰ ਕੋਸ਼ਿਸ਼ ਕਰ ਰਿਹਾ ਆ ਵੀ ਉਹ ਆਪਣੇ ਵੱਖ-ਵੱਖ ਮੁਲਕਾਂ ਦੇ ਵਿੱਚ ਕਾਬਜ਼ ਜਿਹੜਾ ਉਹ ਹੋਵੇ, ਉਹ ਸਟਰੋਂਗ ਜਿਹੜਾ ਉਹ ਹੋਵੇ। ਸੋ ਉਸ ਨੂੰ ਨਿਗੇਟ ਕਰਨ ਦੇ ਲਈ ਕੀ ਜਿਹੜੀਆਂ ਟੈਕਟਿਕਸ ਆ ਉਹ ਟਰੰਪ ਹੁਣਾਂ ਦੁਆਰਾ ਵਰਤੀਆਂ ਜਾਣਗੀਆਂ ਇਹ ਦੇਖਿਆ ਜਾਊਗਾ। ਜੀ, ਅਗਲੀ ਖਬਰ ਪੋਲੈਂਡ ਤੋਂ ਆ ਰਹੀ ਹੈ। ਪੋਲੈਂਡ ਦੇ ਵਿੱਚ ਕੰਜ਼ਰਵੇਟਿਵ ਕੈਰਲ ਨਰੋਕੀ ਜੋ ਆ ਉਹ ਆਪਣੀ ਪ੍ਰੈਜ਼ੀਡੈਂਸ਼ੀਅਲ ਵੋਟ ਜਿੱਤ ਗਏ ਹੈਗੇ ਆ। ਉਹਨਾਂ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਕਾਫੀ ਜ਼ਿਆਦਾ ਸਪੋਰਟ ਸੀ। ਸੋ ਪੋਲੈਂਡ ਦੇ ਵਿੱਚ ਯੂਰਪੀਅਨ ਯੂਨੀਅਨ ਵਾਲੇ ਏਰੀਏ 'ਚ ਪਹਿਲੀ ਵਾਰੀ ਪ੍ਰੈਜ਼ੀਡੈਂਟ ਟਰੰਪ ਦੀ ਜੋ ਪ੍ਰਸ਼ੰਸਾ ਕਰਦਾ ਹੈਗਾ ਆ ਉਹ ਬੰਦਾ ਉੱਥੇ ਜਿੱਤ ਗਿਆ ਹੈਗਾ ਤੇ ਬੜੀ ਨੈਰੋ ਜਿੱਤ ਸੀਗੀ। ਜੋ ਕੈਰਲ ਆ ਇਹਨੂੰ 50.99% ਵੋਟਾਂ ਮਿਲੀਆਂ, ਰਾਫੇਲ ਨੂੰ 49.11%। ਸੋ ਰਾਫੇਲ ਨੇ ਜਿਹੜੀ ਆਪਣੀ ਹਾਰ ਆ ਉਹ ਮੰਨ ਲਈ ਹੈਗੀ ਆ ਤੇ ਹੁਣ ਪੋਲੈਂਡ ਦੇ ਜਿਹੜੇ ਨਵੇਂ ਜਿਹੜੇ ਲੀਡਰ ਆ ਉਹ ਪ੍ਰੈਜ਼ੀਡੈਂਟ ਆ ਉਹ ਕੈਰਲ ਨਰੋਕੀ ਹੋਣਗੇ। ਤੇ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਨੇ ਇਹ ਕਿਹਾ ਆ ਕਿ ਮੈਂ ਪੋਲੈਂਡ ਦੇ ਨਵੇਂ ਚੁਣੇ ਹੋਏ ਜੋ ਪ੍ਰੈਜ਼ੀਡੈਂਟ ਆ ਉਹਨਾਂ ਦੇ ਨਾਲ ਰਲ ਕੇ ਚੱਲੂਗਾ।
ਯੂਰਪੀਅਨ ਯੂਨੀਅਨਸ ਨੇ ਵੀ ਨਾਰੋਕੀ ਨੂੰ ਵਧਾਈਆਂ ਜ਼ਰੂਰ ਦਿੱਤੀਆਂ ਹੈਗੀਆਂ ਤੇ ਕਹਿੰਦੇ ਵੀ ਸਾਡਾ ਕਲੋਜ਼ ਰਿਲੇਸ਼ਨਸ਼ਿਪ ਚੱਲਦਾ ਰਹੂਗਾ। ਜੋ ਨਾਰੋਕੀ ਆ ਨੈਸ਼ਨਲਿਸਟ ਹੈਗਾ, ਸੋ ਉਹਨਾਂ ਨੇ ਜਿਹੜਾ ਆ ਇਹ ਇੱਕ ਤਰ੍ਹਾਂ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਨੂੰ ਵੀ ਥੰਬਸ ਅਪ ਕੀਤਾ ਹੈਗਾ, ਕਿਉਂਕਿ ਬਾਕੀ ਜਿਹੜੇ ਆਪਾਂ ਦੇਖੇ ਆ ਮੁਲਕਾਂ ਦੇ ਵਿੱਚ ਕੈਨੇਡਾ ਜਾਂ ਯੂਰਪ ਦੇ ਵਿੱਚ ਵੀ ਜੋ ਪ੍ਰੈਜ਼ੀਡੈਂਟ ਟਰੰਪ ਜਿਨ੍ਹਾਂ ਦੀ ਸਪੋਰਟ ਕਰਦੇ ਸੀ ਜਾਂ ਜਿਨ੍ਹਾਂ ਨੂੰ ਐਪਰੀਸ਼ੀਏਟ ਕਰਦੇ ਸੀ, ਉਹ ਹਾਰ ਗਏ ਸੀ ਇਲੈਕਸ਼ਨ ਦੇ ਵਿੱਚ। ਜੀ, ਯੂਕਰੇਨ ਦੇ ਨਾਲ ਇਸ ਸੰਬੰਧਿਤ ਅਗਲੀ ਜਿਹੜੀ ਖਬਰ ਕਰਦੇ ਜਾਈਏ, ਮਾਸਕੋ ਤੇ ਕੀਵ ਯਾਨੀ ਕਿ ਯੂਕਰੇਨ ਰਸ਼ੀਆ ਦੀ ਜਿਹੜੀ ਲੜਾਈ ਨੂੰ 3 ਵਰ੍ਹੇ ਤੋਂ ਵੱਧ ਦਾ ਵਕਤ ਹੋ ਚੁੱਕਾ ਹੈ ਜਦੋਂ ਤੋਂ ਰਸ਼ੀਆ ਨੇ ਯੂਕਰੇਨ ਦੇ ਉੱਤੇ ਹਮਲਾ ਕਰ ਦਿੱਤਾ ਸੀਗਾ। ਕਹਿੰਦੇ ਵੀ ਉਹਨਾਂ ਨੇ ਬੀਤੇ ਵੀਕਐਂਡ ਦੇ ਉੱਤੇ ਰਸ਼ੀਆ ਦੇ ਜਿਹੜੇ ਮਿਲਟਰੀ ਬੇਸ ਆ, ਜੋ ਕਿ ਰਸ਼ੀਆ ਦੇ ਕਾਫੀ ਜ਼ਿਆਦਾ ਅੰਦਰ ਜਾ ਕੇ ਆ, ਉਹਨਾਂ ਦੇ ਉੱਤੇ ਡਰੋਨ ਸਟ੍ਰਾਈਕਸ ਕੀਤੀਆਂ ਹੈਗੀਆਂ ਆ। ਉਹਨਾਂ ਨੇ ਕੁਝ ਵੀਡੀਓਜ਼ ਵੀ ਜਿਹੜੀਆਂ ਤੇ ਫੋਟੋਜ਼ ਜਿਹੜੀਆਂ ਉਹ ਜਾਰੀਆਂ ਕੀਤੀਆਂ, ਜਿਸ ਦੇ ਵਿੱਚ ਯੂਕਰੇਨ ਵਾਲੇ ਇਹ ਦਾਅਵਾ ਕਰ ਰਹੇ ਆ ਵੀ ਰਸ਼ੀਅਨ ਜਿਹੜੇ ਬੋਮਰਸ ਆ, ਉਹਨਾਂ ਦੇ ਉੱਤੇ ਡਰੋਨ ਦੇ ਨਾਲ ਹਮਲਾ ਕੀਤਾ ਹੈ ਤੇ ਕਈਆਂ ਨੂੰ ਉਹਨਾਂ ਨੇ ਖਸਤਾ ਜਿਹੜਾ ਉਹ ਕਰ ਦਿੱਤਾ ਆ। ਯੂਕਰੇਨ ਦੀ ਜਿਹੜੀ ਸਿਕਿਉਰਿਟੀ ਸਰਵਿਸ ਆ, ਕਹਿੰਦੇ ਵੀ ਉਹਨਾਂ ਨੇ ਫਸਟ ਪਰਸਨ ਵਿਊ ਡਰੋਨਸ, ਜਿਨ੍ਹਾਂ ਦੇ ਵਿੱਚ ਛੋਟੇ-ਛੋਟੇ ਕਹਿ ਸਕਦੇ ਵੀ ਐਕਸਪਲੋਸਿਵ ਸੀਗੇ, ਉਹਨਾਂ ਨੂੰ ਟਰੱਕ ਦੇ ਵਿੱਚ ਡਰਾਈਵ ਕਰਕੇ ਰਸ਼ੀਆ ਦੇ ਅੰਦਰ ਜਿਹੜੇ ਉਹ ਲੈ ਕੇ ਗਏ। ਫਿਰ ਉਸ ਤੋਂ ਬਾਅਦ ਦੇ ਵਿੱਚ ਉੱਥੋਂ ਉਹਨਾਂ ਨੇ ਰਸ਼ੀਆ ਦੇ ਵਿੱਚ ਉਡਾ ਕੇ ਉਹਨਾਂ ਦੇ ਜਿਹੜੇ ਬੋਮਰਸ ਆ, ਉਹਨਾਂ ਨੂੰ ਜਿਹੜਾ ਉਹ ਨਸ਼ਟ ਕੀਤਾ ਹੈਗਾ ਆ। ਕਹਿੰਦੇ ਵੀ ਟਰੱਕਸ ਤੋਂ ਹੀ ਜਿਹੜੇ ਡਰੋਨਾਂ ਨੂੰ ਉਡਾਇਆ ਗਿਆ, ਜੋ ਕਿ ਹਾਈਵੇਜ਼ ਦੇ ਉੱਤੇ ਇਹਨਾਂ ਨੇ ਪਾਰਕ ਕੀਤੇ ਹੋਏ ਸੀ, ਰਸ਼ੀਅਨ ਮਿਲਟਰੀ ਇੰਸਟਾਲੇਸ਼ਨਸ ਉਹਨਾਂ ਦੇ ਨਜ਼ਦੀਕ। 41 ਕਹਿੰਦੇ ਵੀ ਹੈਵੀ ਬੋਮਰ ਜੈਟਸ ਉਹਨਾਂ ਦੇ ਉੱਤੇ ਮਰਮਾਂਸ ਜਿਹੜਾ ਇਲਾਕਾ ਆ ਰਸ਼ੀਆ ਦੇ ਆਰਟਿਕ ਨਾਰਥ ਦੇ ਵਿੱਚ, ਉੱਥੇ ਤੇ ਸਾਈਬੇਰੀਆ ਦੇ ਵਿੱਚ ਜਿਹੜਾ ਕਿ 2700 ਮੀਲ ਦੂਰ ਪੈਂਦਾ ਹੈ ਯੂਕਰੇਨ ਦੇ ਬਾਰਡਰ ਤੋਂ, ਉੱਥੇ ਜਾ ਕੇ ਵੀ ਇਹਨਾਂ ਨੇ ਡਰੋਨਸ ਦੇ ਨਾਲ ਹਮਲੇ ਜਿਹੜੇ ਉਹ ਕੀਤੇ ਹੈਗੇ ਆ। ਸੋ ਕਹਿੰਦੇ ਵੀ ਯੂਕਰੇਨ ਨੂੰ ਇੱਕ ਜਿੱਤ ਜਿਹੜੀ ਉਹ ਪ੍ਰਾਪਤ ਹੋਈ ਆ ਤੇ ਇਹਨਾਂ ਨੇ ਇਸ ਆਪਰੇਸ਼ਨ ਦਾ ਨਾਮ ਆਪਰੇਸ਼ਨ ਟਰੋਜਨ ਟਰੱਕਸ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇਸ ਦਾ ਨਾਮ ਦਿੱਤਾ ਸੀਗਾ। ਸੋ ਟਰੱਕਾਂ ਦੇ ਵਿੱਚ ਸਮਗਲ ਕਰਕੇ ਪਹਿਲਾਂ ਇੱਕ ਹਿਸਾਬ ਦੇ ਨਾਲ ਚੋਰੀ ਡਰੋਨਸ ਲੈ ਕੇ ਗਏ ਅੰਦਰ 2700 ਮੀਲ ਬਾਰਡਰ ਤੱਕ ਤੋਂ ਵੀ ਦੂਰ, ਤੇ ਉੱਥੋਂ ਫਿਰ ਹਾਈਵੇਜ਼ ਤੋਂ ਡਰੋਨ ਚਲਾ ਕੇ ਇਹਨਾਂ ਨੇ ਜਿਹੜੇ 41 ਹੈਵੀ ਬੋਮਰ ਜੈਟਸ ਆ, ਉਹਨਾਂ ਨੂੰ ਜਿਹੜਾ ਨਿਸ਼ਾਨਾ ਆ ਇਸ ਵਿੱਚ ਬਣਾਇਆ ਹੈਗਾ ਆ। ਸੋ ਯੂਕਰੇਨ ਦੀਆਂ ਜਿਹੜੀਆਂ ਮਿਜ਼ਾਈਲਸ ਆ, ਇੱਕ ਪਾਸੇ ਜਿਹੜਾ ਰਸ਼ੀਆ ਆ ਉਹ ਯੂਕਰੇਨ ਨੂੰ ਮਿਜ਼ਾਈਲਸ ਦੇ ਨਾਲ, ਤੇ ਜਿਹੜੇ ਈਰਾਨ ਦੇ ਬਣੇ ਹੋਏ ਵਨ ਵੇ ਜਿਹੜੇ ਡਰੋਨ ਕਹਿੰਦੇ ਆ, ਸ਼ਹੀਦ ਸ਼ਾਇਦ ਉਹਦਾ ਨਾਂ ਆ, ਵੀ ਉਹਨਾਂ ਦੇ ਨਾਲ ਹਮਲਾ ਕਰ ਰਿਹਾ ਆ। ਤੇ ਅੱਜ ਜਿਹੜਾ ਯੂਕਰੇਨ ਨੇ ਰੂਸ ਤੇ ਜਿਹੜੇ ਬੋਮਰ ਜੈਟਸ ਆ, ਉਹਨਾਂ ਨੂੰ ਨੁਕਸਾਨ ਪਹੁੰਚਾਇਆ ਆ। ਯੂਕਰੇਨ ਵਾਲੇ ਦਾਅਵਾ ਕਰ ਰਹੇ ਆ ਵੀ $7 ਬਿਲੀਅਨ ਦੀ ਜਿਹੜੀ ਰਸ਼ੀਆ ਦੀ ਸਟ੍ਰੈਟੇਜਿਕ ਏਵੀਏਸ਼ਨ, ਉਸ ਉੱਤੇ ਉਹਨਾਂ ਨੇ ਇਹਨਾਂ ਡਰੋਨਸ ਦੇ ਨਾਲ ਜਿਹੜੇ 100 200 $400 ਦੇ ਜਿਹੜੇ ਹੁੰਦੇ ਆ, ਉਹਨਾਂ ਨਾਲ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਹੈਗਾ ਆ। ਜੀ, ਅਗਲੀ ਖਬਰ ਬ੍ਰਿਟੇਨ ਤੋਂ ਆ ਰਹੀ ਆ। ਬ੍ਰਿਟੇਨ ਦੇ ਲੀਡਰ, ਜੋ ਯੂਕੇ ਦੇ ਲੀਡਰ ਹੈਗੇ ਆ, ਪ੍ਰਾਈਮ ਮਿਨਿਸਟਰ ਉੱਥੇ ਦੇ ਕੀਅਰ ਸਟਾਰਮਰ, ਉਹਨਾਂ ਨੇ ਇਹ ਕਿਹਾ ਆ ਵੀ ਰਸ਼ੀਆ ਦੀ ਸਾਨੂੰ ਜਿਹੜੀ ਥ੍ਰੈਟ ਆ ਜਾਂ ਯੂਰਪ ਨੂੰ ਥ੍ਰੈਟ ਆ, ਉਹਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ ਹੈਗੇ। ਇਸ ਕਰਕੇ ਅਸੀਂ ਨਵਾਂ ਨਿਊਕਲੀਅਰ ਪਾਵਰਡ ਅਟੈਕ ਸਬਮਰੀਨ ਬਣਾਉਣ ਜਾ ਰਹੇ ਹਾਂ, ਤਾਂ ਕਿ ਜਿਹੜੀ ਸਾਡੀ ਆਰਮੀ ਆ ਉਹ ਇੱਕਦਮ ਤਿਆਰ ਰਹੇ ਜੇ ਕਿਤੇ ਜੰਗ ਲੱਗ ਜਾਂਦੀ ਆ, ਤੇ ਨਾਲ ਦੀ ਨਾਲ ਜਿਹੜੀ ਸਾਡੀ ਮਿਲਟਰੀ ਆ ਉਸ ਨੂੰ ਵੀ ਜਿਹੜਾ ਬੂਸਟ ਇਹਦੇ ਨਾਲ ਮਿਲੂਗਾ। ਸੋ ਨਿਊਕਲੀਅਰ ਪਾਵਰਡ ਅਟੈਕ ਸਬਮਰੀਨ ਯੂਕੇ ਵਾਲੇ ਇੱਕ ਬਣਾਉਣ ਜਾ ਰਹੇ ਹੈਗੇ ਆ। ਕਹਿੰਦੇ ਭਈ ਅਸੀਂ ਪੂਰੀ ਤਰ੍ਹਾਂ ਸਮਝਦੇ ਆ, ਰਿਕੋਗਨਾਈਜ਼ ਕਰਦੇ ਆ ਵੀ ਦੁਨੀਆ ਪੂਰੀ ਚੇਂਜ ਹੋ ਗਈ ਆ, ਤੇ ਇਨਸਟੇਬਿਲਿਟੀ ਬਹੁਤ ਜ਼ਿਆਦਾ ਆ ਪਿਛਲੇ ਬਹੁਤ ਸਾਲਾਂ ਦੇ ਦੌਰਾਨ, ਤੇ ਵਨ ਆਫ ਦਾ ਗ੍ਰੇਟੈਸਟ ਥ੍ਰੈਟ ਹੈਗਾ ਆ। ਤੇ ਗਵਰਨਮੈਂਟ ਨੇ ਇਹ ਕਿਹਾ ਆ ਵੀ ਯੂਕੇ ਦੇ ਜਿਹੜੇ ਡਿਫੈਂਸ ਸੈਕਟਰੀ ਆ ਤੇ ਨਾਟੋ ਦੇ ਸੈਕਟਰੀ ਜਨਰਲ ਹੈਗੇ ਆ, ਉਹਨਾਂ ਦੇ ਨਾਲ ਵੀ ਇਸ ਇਸ਼ੂ ਦੇ ਉੱਤੇ ਜਿਹੜੀ ਆ ਗੱਲਬਾਤ ਹੋ ਚੁੱਕੀ ਹੈਗੀ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਯੂਰਪ ਵਾਲੇ ਆ ਉਹ ਇੰਨੇ ਪੈਸੇ ਜਿਹੜੇ ਸਪੈਂਡ ਨਹੀਂ ਕਰਦੇ ਨਾਟੋ ਦੇ ਉੱਤੇ, ਜਿਹੜੇ ਨਾਟੋ ਦੇ ਮੈਂਬਰਸ ਦੇ ਨਾਲ ਜੇ ਦੇਖਿਆ ਜਾਵੇ, ਸੋ ਉਹਨਾਂ ਨੂੰ ਜਿਹੜੀ ਆਪਣੀ ਸਿਕਿਉਰਿਟੀ ਆ ਉਹਦਾ ਧਿਆਨ ਰੱਖਣਾ ਚਾਹੀਦਾ ਹੈਗਾ ਆ। ਅਮਰੀਕਾ ਦਾ ਹੁਣ ਇਹ ਨਹੀਂ ਆ ਵੀ ਅਸੀਂ ਹਰ ਇੱਕ ਨੂੰ ਜਿਹੜੀ ਸਿਕਿਉਰਿਟੀ ਆ ਬਿਨਾਂ ਕਿਸੇ ਕਾਰਨ ਸਾਲਾਂ ਬੱਧੀ ਜਿਹੜੀ ਦਿੰਦੇ ਜਾਈਏ।
ਸੋ ਬ੍ਰਿਟੇਨ ਦਾ ਪਿਛਲੇ ਸਾਲ ਦਾ ਜਿਹੜਾ ਡਿਫੈਂਸ ਰਿਵਿਊ ਆ ਉਹਦੇ ਵਿੱਚ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਉਹਨਾਂ ਨੇ ਇਹ ਕਿਹਾ ਸੀ ਸਾਡੇ ਕੋਲ ਜਿਹੜੇ ਬਿਗ ਟੈਂਕਸ ਤੇ ਜਿਹੜੇ ਹੈਗੇ ਆ ਉਹ ਤਿਆਰ ਹੈਗੇ ਆ। 3 ਮਹੀਨਿਆਂ ਬਾਅਦ ਫੇ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੇ ਇਹ 2021 ਦੀ ਗੱਲ ਆ ਵੀ ਉਹ ਫੇਰ ਜਿਹੜੇ ਰਸ਼ੀਆ ਦੇ ਉਸ ਟਾਈਮ ਦੇ ਉੱਤੇ ਟੈਂਕ ਸੀ ਉਹ ਇੱਕਦਮ ਯੂਕਰੇਨ ਦੇ ਵਿੱਚ ਐਂਟਰ ਹੋ ਗਿਆ ਤੇ 3 ਸਾਲ ਹੋ ਚੁੱਕੇ ਆ ਇਸ ਲੜਾਈ ਨੂੰ ਚੱਲਦੇ ਹੋਇਆਂ ਨੂੰ। ਸਟਾਮਰ ਦੀ ਜਿਹੜੀ ਸੈਂਟਰ ਲੈਫਟ ਲੇਬਰ ਪਾਰਟੀ ਗਵਰਨਮੈਂਟ ਆ ਉਹਨਾਂ ਨੇ ਕਿਹਾ ਵੀ ਜਿਹੜੀਆਂ 62 ਰਿਕਮੈਂਡੇਸ਼ਨਸ ਦਿੱਤੀਆਂ ਗਈਆਂ ਸਰਕਾਰ ਨੂੰ ਉਹਨਾਂ ਦੇ ਉੱਤੇ ਅਸੀਂ ਪੂਰਾ ਵਰਕਆਊਟ ਕਰਨ ਜਾ ਰਹੇ ਹਾਂ। ਸੋ ਡਿਫੈਂਸ ਦੇ ਉੱਤੇ ਵੀ ਜੋ ਆ ਕਾਫੀ ਜ਼ਿਆਦਾ ਪੈਸੇ ਜਿਹੜੇ ਪਹਿਲਾਂ ਨਾਲੋਂ ਉਹ ਇੰਗਲੈਂਡ ਦੀ ਸਰਕਾਰ ਆ ਉਹ ਸਪੈਂਡ ਕਰਨ ਜਾ ਰਹੀ ਆ। ਕਹਿੰਦੇ ਵੀ 3% ਫਾਲ ਸ਼ਾਰਟ ਹੈਗਾ ਨਾਟੋ ਦੇ ਜੋ ਬਾਕੀ ਮੈਂਬਰਸ ਆ ਉਹਨਾਂ ਵੱਲ ਜੇ ਦੇਖਦੇ ਜਾਈਏ ਤੇ ਆਪਾਂ ਨੂੰ ਜਿਹੜਾ ਆ ਇਹ ਬਿਲਕੁਲ ਜਿਹੜਾ ਫਿਕਰ ਆ ਲੜਾਈ ਦਾ ਉਹ ਬਹੁਤ ਜ਼ਿਆਦਾ ਆ। ਸੋ ਸਾਨੂੰ ਹੁਣ ਪੂਰੀ ਤਰ੍ਹਾਂ ਇਸ ਕੰਮ ਦੇ ਲਈ ਤਿਆਰ ਰਹਿਣਾ ਚਾਹੀਦਾ ਤਾਂ ਕਿ ਸਾਡੇ ਕੋਲ ਜਿਹੜੇ ਵਧੀਆ ਡਿਫੈਂਸ ਦੇ ਇਕਵਿਪਮੈਂਟਸ ਆ ਉਹ ਰੈਡੀ ਹੋਣ। ਰਸ਼ੀਆ ਵਾਲਿਆਂ ਨੇ ਕਹਿੰਦੇ 90,000 ਤੋਂ ਵੱਧ ਸਾਈਬਰ ਅਟੈਕ ਯੂਕੇ ਦੀਆਂ ਵੱਖ-ਵੱਖ ਫਾਰਮਸ ਜਾਂ ਕੰਪਨੀਆਂ ਆ ਜਿਹੜੀਆਂ ਉਹਨਾਂ ਦੇ ਉੱਤੇ ਪਿਛਲੇ ਸਮੇਂ ਦੇ ਦੌਰਾਨ ਕੀਤੇ ਹੈਗੇ। ਜੀ ਅਜय ਸਿੰਘ ਜੀ ਇੱਕ ਕੁਇਕ ਬ੍ਰੇਕ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਮੁੜਦੇ ਹਾਂ, ਗੱਲਬਾਤ ਜਾਰੀ ਰਹੇਗੀ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਆਖਦੇ ਹਾਂ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਨੂੰ ਅਗਲੀਆਂ ਖਬਰਾਂ ਵੱਲ ਚੱਲੀਏ ਤੇ ਚਾਈਨਾ ਵਾਲੇ ਜੋ ਆ ਉਹ ਕਹਿੰਦੇ ਭਈ ਕੰਪਿਊਟਰ ਚਿਪਸ ਨੂੰ ਬਲੌਕ ਕਰਕੇ ਤੇ ਹੁਣ ਜਿਹੜਾ ਸਟੂਡੈਂਟਸ ਵੀਜ਼ੇ ਜਿਹੜੇ ਆ ਰਿਵੋਕ ਕੀਤੇ ਜਾ ਰਹੇ ਅਮਰੀਕਾ ਦੀ ਸਰਕਾਰ ਵੱਲੋਂ, ਇਹ ਇੱਕ ਕਹਿੰਦੇ ਭਈ ਬਹੁਤ ਜ਼ਿਆਦਾ ਸੀਰੀਅਸ ਵਾਇਓਲੇਸ਼ਨ ਹੈਗੀ ਆ। ਚਾਈਨਾ ਦੀ ਗਵਰਨਮੈਂਟ ਨੇ ਅਮਰੀਕਾ ਦਾ ਕ੍ਰਿਟਿਸਿਜ਼ਮ ਕੀਤਾ ਹੈਗਾ ਇਸ ਦੋਨਾਂ ਇਸ਼ੂਜ਼ ਨੂੰ ਲੈ ਕੇ। ਕਹਿੰਦੇ ਵੀ ਕੰਜ਼ਿਊਮਰ ਮਿਨਿਸਟਰੀ ਜੋ ਚਾਈਨਾ ਦੀ ਆ ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਟ੍ਰੇਡ ਵਾਰ ਨੂੰ ਲੈ ਕੇ ਆਪਾਂ ਨੂੰ ਪਤਾ ਹੀ ਆ ਵੀ 145% ਤੋਂ ਘਟਾ ਵੀ ਦਿੱਤਾ ਸੀ ਜਿਹੜਾ ਉਹਨਾਂ ਦਾ ਟੈਰਿਫ ਸੀ। ਉਹ ਤੋਂ ਬਾਅਦ ਚਾਈਨਾ ਵਾਲਿਆਂ ਨੇ 125% ਤੋਂ ਘਟਾ ਕੇ 10% ਕਰਤਾ ਸੀ ਅਮਰੀਕਾ ਦੀਆਂ ਜਿਹੜੀਆਂ ਚੀਜ਼ਾਂ ਉਹਨਾਂ ਦੇ ਉੱਤੇ। ਇਹ 90 ਦਿਨਾਂ ਦੀ ਜਿਹੜੀ ਡੀਲ ਸੀਗੀ ਯੂਐਸ ਤੇ ਚਾਈਨਾ ਦੀ। ਸੋ ਟਰੰਪ ਹੁਣੀ ਇਹ ਸੋਚਦੇ ਸੀ ਵੀ ਸ਼ਾਇਦ 90 ਦਿਨਾਂ ਦੇ ਵਿੱਚ ਕੋਈ ਨਾ ਕੋਈ ਜਿਹੜਾ ਆ ਵਰਕਆਊਟ ਹੋ ਜਾਊਗਾ ਚਾਈਨਾ ਤੇ ਯੂਐਸਏ ਦੇ ਵਿਚਾਲੇ। ਪਰ ਹੁਣ ਜਿਹੜਾ ਇੱਕ ਨਵਾਂ ਇਸ਼ੂ ਉੱਠ ਗਿਆ ਆ ਭਈ ਜੋ ਸਟੂਡੈਂਟਸ ਆ ਉਹਨਾਂ ਨੂੰ ਅਮਰੀਕਾ ਦੇ ਵਿੱਚ ਵੀਜ਼ੇ ਨਹੀਂ ਦੇਣੇ ਤੇ ਉਹਨਾਂ ਦੇ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਆ ਉਹਨਾਂ ਨੂੰ ਪੂਰਾ ਚੈੱਕ ਕਰਨਾ, ਉਹਨਾਂ ਦੀ ਵੈਟਿੰਗ ਬਹੁਤ ਹੋਊਗੀ। ਤੇ ਚਾਈਨਾ ਦੇ ਜਿਹੜੇ ਸਟੂਡੈਂਟਸ ਆ ਉਹ ਤਾਂ ਜੋ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਆ ਉਹਨਾਂ ਨੇ ਇਹ ਕਹਿ ਦਿੱਤਾ ਆ ਵੀ ਅਸੀਂ ਜਿਹੜੇ ਵੀਜ਼ੇ ਆ ਉਹ ਰਿਵੋਕ ਵੀ ਕਰ ਰਹੇ ਹੈਗੇ ਆ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਨੇ ਜੋ ਚਾਈਨਾ ਦੀ ਕਮਿਊਨਿਸਟ ਪਾਰਟੀ ਦੇ ਨਾਲ ਲਿੰਕ ਆ ਤੇ ਉਹ ਜਿਹੜੇ ਇੱਥੇ ਦੇ ਰਿਸਰਚ ਦੇ ਜਿਹੜੇ ਸੀਕ੍ਰੇਟਸ ਆ ਉਹ ਸਾਰੇ ਜਿਹੜੇ ਚੋਰੀ ਕੀਤੇ ਹੈਗੇ ਆ। 2,75,000 ਦੇ ਕਰੀਬ ਅਮਰੀਕਾ ਦੀਆਂ ਵੱਖ-ਵੱਖ ਯੂਨੀਵਰਸਿਟੀਜ਼ ਦੇ ਵਿੱਚ ਚਾਈਨਾ ਦੇ ਸਟੂਡੈਂਟ ਰਹਿੰਦੇ ਹੈਗੇ ਆ। ਇਸ ਵਕਤ ਦੋਨੋਂ ਹੀ ਮੁਲਕ ਅਮਰੀਕਾ ਤੇ ਚਾਈਨਾ ਇੱਕ ਰੇਸ ਦੇ ਵਿੱਚ ਆ, ਖਾਸ ਕਰਕੇ ਜਿਹੜੀ ਐਡਵਾਂਸ ਟੈਕਨੋਲੋਜੀਜ਼ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ। ਵਾਸ਼ਿੰਗਟਨ ਜੋ ਆ ਉਹ ਚਾਈਨਾ ਦਾ ਐਕਸੈਸ ਖਾਸ ਕਰਕੇ ਜੋ ਐਡਵਾਂਸ ਕੰਪਿਊਟਰ ਚਿਪਸ ਆ ਉਹਨੂੰ ਖਤਮ ਕਰਨਾ ਚਾਹੁੰਦਾ, ਉਹਨੂੰ ਰੋਕਣਾ ਚਾਹੁੰਦਾ ਹੈਗਾ ਆ। ਤੇ ਨਾਲ ਦੀ ਨਾਲ ਜਿਹੜੀ ਉੱਥੇ ਦੇ ਜਿਹੜੇ ਸਟੂਡੈਂਟਸ ਆਉਂਦੇ ਆ ਇੱਥੇ ਪੀਐਚਡੀ ਕਰਨ ਜਾਂ ਹੋਰ ਪੜ੍ਹਨ ਆਉਂਦੇ ਆ ਉਹਨਾਂ ਨੂੰ ਰੋਕਣਾ ਚਾਹੁੰਦਾ। ਜੀ, ਅਗਲੀ ਖਬਰ ਹਰਜੋਤ ਸਿੰਘ ਜੀ ਇਹ ਆ ਰਹੀ ਆ ਫ੍ਰੈਸਨੋ ਸ਼ਹਿਰ ਦੇ ਨਾਲ ਜਿਹੜੀ ਉਹ ਸੰਬੰਧਿਤ ਹੈ। ਬੀਤੇ ਵੀਕ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਬਹੁਤ ਸਾਰੇ ਜਿਹੜੇ ਸ਼ਹਿਰਾਂ ਦੇ ਨਾਮ ਦੀ ਲਿਸਟ ਜਾਰੀ ਕੀਤੀ ਸੀ ਵੀ ਇਹਨਾਂ ਦਾ ਸੈਂਚੁਰੀ ਸਿਟੀ ਸਟੇਟਸ ਹੈਗਾ ਆ। ਉਸੇ ਵਿੱਚ ਫ੍ਰੈਸਨੋ ਦਾ ਨਾਮ ਵੀ ਜਿਹੜਾ ਉਹ ਆ ਗਿਆ। ਹੁਣ ਇਸ ਉੱਤੇ ਜਿਹੜੇ ਫ੍ਰੈਸਨੋ ਦੇ ਮੇਅਰ ਜਿਹੜੇ ਨੇ ਜੈਰੀ ਡਾਇਰ ਉਹਨਾਂ ਨੇ ਇਤਰਾਜ਼ ਜਿਹੜਾ ਜਤਾਉਂਦੇ ਹੋਏ ਕਿਹਾ ਵੀ ਕਹਿੰਦੇ ਵੀ ਅਸੀਂ ਹੈਰਾਨ ਹਾਂ ਵੀ ਫ੍ਰੈਸਨੋ ਦਾ ਨਾਮ ਇਸ ਲਿਸਟ ਦੇ ਵਿੱਚ ਕਿੱਦਾਂ ਆ ਗਿਆ, ਜਦ ਕਿ ਫ੍ਰੈਸਨੋ ਜਿਹੜਾ ਸਿਟੀ ਆਫ ਫ੍ਰੈਸਨੋ ਆ ਉਹ ਬਿਲਕੁਲ ਵੀ ਜਿਹੜਾ ਬਾਏ ਐਨੀ ਡੈਫੀਨੇਸ਼ਨ ਸੈਂਚੁਰੀ ਸਿਟੀ ਨਹੀਂ ਹੈਗੀ। ਫ੍ਰੈਸਨੋ, ਮੈਰੀਪੋਸਾ, ਮਡੇਰਾ, ਸਟਾਕਟਨ, ਹਟਿੰਗਟਨ ਬੀਚ ਇੱਦਾਂ ਦੇ ਹੋਰ ਬਹੁਤ ਸਾਰੇ ਜਿਹੜੇ ਸ਼ਹਿਰਾਂ ਦਾ ਨਾਮ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਉਸ ਸਟੇਟ ਤੇ ਕਾਉਂਟੀਜ਼ ਦੀ ਲਿਸਟ ਦੇ ਵਿੱਚ ਲਾਇਆ ਗਿਆ ਸੀ, ਜਿਨ੍ਹਾਂ ਨੂੰ ਸੈਂਚੁਰੀ ਸਿਟੀ ਜਿਹੜੀ ਉਹ ਮੰਨਦੀ ਆ। ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਇਹਨਾਂ ਸ਼ਹਿਰਾਂ ਨੂੰ, ਇਹਨਾਂ ਕਾਉਂਟੀਜ਼ ਦੀ, ਇਹਨਾਂ ਸਟੇਟਸ ਨੂੰ ਫੈਡਰਲ ਕਾਨੂੰਨਾਂ ਦੀ ਉਲੰਘਣਾ ਕਰਨ ਦੀ ਲਿਸਟ ਦੇ ਵਿੱਚ ਉਹਨਾਂ ਨੇ ਪਾਇਆ ਸੀਗਾ। ਸੋ ਮੇਅਰ ਜਿਹੜੇ ਫ੍ਰੈਸਨੋ ਦੇ ਜੈਰੀ ਡਾਇਰ ਆ ਉਹਨਾਂ ਨੇ ਫ੍ਰੈਸਨੋ ਇਸ ਲਿਸਟ ਦੇ ਉੱਤੇ ਆਉਣ ਤੋਂ ਬਾਅਦ ਚ ਇਹ ਸਟੇਟਮੈਂਟ ਜਿਹੜੀ ਉਹ ਜਾਰੀ ਕੀਤੀ ਹੈ। ਕਹਿੰਦੇ ਵੀ ਉਹ ਇਹ ਅਨਕਲੀਅਰ ਆ ਵੀ ਸਿਟੀ ਆਫ ਫ੍ਰੈਸਨੋ ਕਿੱਦਾਂ ਇਸ ਲਿਸਟ ਦੇ ਉੱਤੇ ਆ ਗਈ। ਫ੍ਰੈਸਨੋ ਕਹਿੰਦੇ ਵੀ ਬਾਏ ਐਨੀ ਡੈਫੀਨੇਸ਼ਨ ਸੈਂਚੁਰੀ ਸਿਟੀ ਨਹੀਂ ਹੈਗੀ। ਅਸੀਂ ਕਿਸੇ ਤਰੀਕੇ ਦੀ ਫੈਡਰਲ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਵਿੱਚ ਕੋਈ ਅਬਸਟਰਕਸ਼ਨ ਨਹੀਂ ਲਿਆਂਦੀ ਤੇ ਕਹਿੰਦੇ ਵੀ ਅਸੀਂ ਹੁਣ ਕਲੈਰੀਫਿਕੇਸ਼ਨ ਦੀ ਮੰਗ ਕਰ ਰਹੇ ਹਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੋਂ, ਤਾਂ ਜੋ ਕਹਿੰਦੇ ਵੀ ਸਾਨੂੰ ਇਹ ਤਾਂ ਐਟਲੀਸਟ ਦੱਸਿਆ ਜਾਵੇ ਵੀ ਕਿਸ ਆਧਾਰ ਦੇ ਉੱਤੇ ਸਾਨੂੰ ਤੁਸੀਂ ਸੈਂਚੁਰੀ ਸਿਟੀ ਜਿਹੜਾ ਉਹ ਡੈਜ਼ਿਗਨੇਟ ਜਿਹੜਾ ਉਹ ਕੀਤਾ ਗਿਆ ਹੈਗਾ ਆ। ਸੋ ਮੈਰੀਪੋਸਾ ਦੇ ਕਾਉਂਟੀ ਸ਼ੈਰਿਫ ਨੇ ਵੀ ਇੱਕ ਫੇਸਬੁੱਕ ਦੇ ਉੱਤੇ ਪੋਸਟ ਪਾ ਕੇ
ਇਹ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ, ਕਹਿੰਦੇ ਵੀ ਅਸੀਂ ਵੀ ਭਾਈ ਸੈਂਚੁਰੀ ਸਿਟੀ ਨਹੀਂ ਆ, ਨਾ ਪਹਿਲੋਂ ਸੀਗੇ ਤੇ ਨਾ ਇਸ ਟਾਈਮ ਜਿਹੜੇ ਉਹ ਹੈਗੇ ਆ। ਸੋ ਕਹਿੰਦੇ ਵੀ ਸਾਡਾ ਡਿਪਾਰਟਮੈਂਟ ਵੀ ਇਸ ਟਾਈਮ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਨਾਲ ਗੱਲਬਾਤ ਜਿਹੜਾ ਉਹ ਕਰ ਰਿਹਾ ਆ ਵੀ ਸਾਡੀ ਕਾਉਂਟੀ ਨੂੰ ਕਿਉਂ ਕਨਫਿਊਜ਼ ਜਿਹੜਾ ਉਹ ਕਰਕੇ ਇਸ ਟਾਈਮ ਲੇਬਲ ਜਿਹੜਾ ਉਹ ਕੀਤਾ ਗਿਆ ਆ। ਸੋ ਇਤੋਂ ਹਰਜੋਤ ਸਿੰਘ ਜੀ ਕਿਤੇ ਇਹ ਵੀ ਪਤਾ ਲੱਗਦਾ ਹੈ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਇਦਾਂ ਤਾਂ ਨਹੀਂ ਅੱਖ ਬੰਦ ਕਰਕੇ ਜਿੱਥੇ ਉਂਗਲ ਰੱਖੀ ਉਹ ਸ਼ਹਿਰ ਦਾ ਨਾਂ ਜਿਹੜਾ ਉਹ ਲਿਖ ਕੇ ਜਿਹੜਾ ਉਹ ਕਰ ਰਹੇ ਆ। ਨੋ ਡਾਊਟ ਕੈਲੀਫੋਰਨੀਆ 'ਚ ਬਹੁਤ ਸਾਰੇ ਜਿਹੜੀਆਂ ਸਿਟੀਜ਼ ਇਦਾਂ ਦੀਆਂ ਆ, ਕਾਉਂਟੀਜ਼ ਇਦਾਂ ਦੀਆਂ ਆ ਜਿਹੜੀਆਂ ਆਪਣੇ ਆਪ ਨੂੰ ਸੈਂਚੁਰੀ ਸਿਟੀਜ਼ ਤੇ ਸਟੇਟ ਜਿਹੜੀਆਂ ਆਖਦੀਆਂ, ਪਰ ਇੱਥੇ ਵੀ ਬਹੁਤ ਸਾਰੀ ਜਿਹੜੀ ਰੈੱਡ ਲੀਨਿੰਗ ਸਟੇਟਸ ਰੈੱਡ ਲੀਨਿੰਗ ਸਿਟੀਜ਼ ਤੇ ਕਾਉਂਟੀਜ਼ ਹੈਗੀਆਂ ਆ ਜੋ ਕਿ ਸੈਂਚੁਰੀ ਸਿਟੀ ਦੇ ਉਲਟ ਸਗੋਂ ਇਨਫੈਕਟ ਜਿਹੜੀਆਂ ਉਹ ਚੱਲਦੀਆਂ ਆ। ਉਹ ਉਹਨਾਂ ਦੇ ਸਟੇਟ ਦੇ ਦੁਆਰਾ ਵੀ ਇਦਾਂ ਦੇ ਜਿਹੜੇ ਕਾਨੂੰਨਾਂ ਦੇ ਉਲਟ ਆਪਣੇ ਆਰਡੀਨੈਂਸ ਆਪਣੇ ਮੈਜਰਸ ਜਿਹੜੇ ਆ ਉਹ ਪਾਸ ਕਰਦੇ ਰਹਿੰਦੇ ਆ। ਸੋ ਹਾਲ ਦੀ ਘੜੀ ਇਸ ਲਿਸਟ ਦੇ ਵਿੱਚੋਂ ਮੈਰੀਪੋਸਾ ਤੇ ਫ੍ਰੈਸਨੋ ਵਾਲਿਆਂ ਨੇ ਇਤਰਾਜ਼ ਜਤਾਇਆ ਆ ਵੀ ਭਾਈ ਅਸੀਂ ਜਿਹੜੇ ਸੈਂਚੁਰੀ ਸਿਟੀ ਨਹੀਂ ਆ ਤੇ ਸਾਡਾ ਨਾਮ ਇਸ ਦੇ ਵਿੱਚੋਂ ਤੁਹਾਨੂੰ ਕੱਢ ਦੇਣਾ ਚਾਹੀਦਾ ਹੈਗਾ ਆ। ਜੀ ਬਿਲਕੁਲ। ਇਸੇ ਤਰ੍ਹਾਂ ਸੈਨ ਡਿਏਗੋ ਦੇ ਜਿਹੜੇ ਸਿਟੀ ਅਟਾਰਨੀ ਹੈਦਰ ਫਰਵੋਲਟ ਆ, ਉਹਨਾਂ ਨੇ ਇਹ ਦੱਸਿਆ ਵੀ ਉਹਨਾਂ ਦਾ ਜਿਹੜਾ ਸ਼ਹਿਰ ਆ ਸੈਨ ਡਿਏਗੋ ਉਹਨੂੰ ਵੀ ਸੈਂਚੁਰੀ ਸਿਟੀ 'ਚ ਐਡ ਕੀਤਾ ਗਿਆ ਸੀ। ਜਦ ਕਿ ਕਹਿੰਦੇ ਵੀ ਅਸੀਂ ਇੱਦਾਂ ਦੀ ਕੋਈ ਪਾਲਿਸੀ ਲਾਗੂ ਨਹੀਂ ਕੀਤੀ ਹੈਗੀ। ਇਸ ਤੋਂ ਬਾਅਦ ਕਾਫੀ ਵੱਡਾ ਵਿਰੋਧ ਹੋਇਆ ਕਿਉਂਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਸਾਰੇ ਸ਼ਹਿਰਾਂ ਦੇ ਜਿਹੜੇ ਨਾਂ ਆ ਉਹ ਆਪਣੀ ਵੈਬਸਾਈਟ ਤੇ ਪਾਤੇ ਸੀ ਤੇ ਫਿਰ ਸ਼ੈਰਿਫਸ ਦੀ ਜਿਹੜੀ ਯੂਨੀਅਨਸ ਆ ਉਹਨਾਂ ਵੱਲੋਂ ਕਿਹਾ ਗਿਆ ਵੀ ਭਾਈ ਜੇ ਤੁਸੀਂ ਇਹ ਕੰਮ ਕਰੋਗੇ ਤਾਂ ਅਸੀਂ ਕਿੱਦਾਂ ਕੋਆਪਰੇਟ ਤੁਹਾਨੂੰ ਕਰ ਸਕਦੇ ਹੈਗੇ ਆ। ਬਾਅਦ ਦੇ ਵਿੱਚ ਜਿਹੜੇ ਸਾਰੇ ਸ਼ਹਿਰਾਂ ਦੇ ਨਾਮ ਆ ਉਹ ਰਿਮੂਵ ਕਰ ਦਿੱਤੇ ਗਏ ਉਸ ਵੈਬਸਾਈਟ ਦੇ ਉੱਤੋਂ। ਸਟੀਫਨ ਮਿਲਰ ਜੋ ਆਰਕੀਟੈਕਟ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਇਮੀਗ੍ਰੇਸ਼ਨ ਏਜੰਡੇ ਦੇ, ਉਹਨਾਂ ਨੇ ਆਈਸ ਵਾਲਿਆਂ ਨੂੰ ਧਮਕੀ ਦਿੱਤੀ ਸੀ, ਬਲਕਿ ਆਈਸ ਵਾਲਿਆਂ ਦੇ 2 ਟੌਪ ਦੇ ਲੀਡਰ ਜਿਹੜੇ ਆ ਉਹਨਾਂ ਦੀ ਛੁੱਟੀ ਵੀ ਕਰ ਦਿੱਤੀ ਸੀ ਵੀ ਭਾਈ ਜੇ ਤੁਸੀਂ 3000 ਬੰਦਾ ਹਰ ਰੋਜ਼ ਨਹੀਂ ਅਰੈਸਟ ਕਰਦੇ ਤੇ ਫੇਰ ਤੁਹਾਡੀ ਜਿਹੜੀ ਛੁੱਟੀ ਕੀਤੀ ਜਾਊਗੀ। ਇਹ ਜਿਹੜਾ 3000 ਦਾ ਨੰਬਰ ਹੈ 10 ਟਾਈਮਸ ਮੋਰ ਆ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਸਮੇਂ ਤੋਂ। ਐਕਟਿੰਗ ਆਈਸ ਦੇ ਡਾਇਰੈਕਟਰ ਟੌਡ ਲਿਓਨ ਨੇ ਇਹ ਕਿਹਾ ਆ ਭਈ ਰਾਈਟ ਨਾਓ ਅਸੀਂ 1600 ਦੇ ਕਰੀਬ ਜੋ ਲੋਕ ਆ ਉਹਨਾਂ ਨੂੰ ਹਰ ਰੋਜ਼ ਅਰੈਸਟ ਕਰ ਰਹੇ ਹੈਗੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਜੋ ਨੋਇਮ ਵੱਲੋਂ ਦੱਸਿਆ ਗਿਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਸੈਕਟਰੀ ਕ੍ਰਿਸਟੀ ਨੋਇਮ ਵੱਲੋਂ ਵੀ 3000 ਲੋਕਾਂ ਨੂੰ ਅਰੈਸਟ ਕਰਨਾ ਹੈ ਤੇ ਅਸੀਂ ਉਸ ਨੂੰ ਪੂਰਾ ਜਿਹੜਾ ਆ ਫੋਲੋ ਕਰਾਂਗੇ ਤੇ ਕੋਸ਼ਿਸ਼ ਕਰਾਂਗੇ 3000 ਹਰ ਰੋਜ਼ 3000 ਜਾਂ ਇਸ ਤੋਂ ਵੱਧ ਲੋਕਾਂ ਨੂੰ ਅਰੈਸਟ ਕੀਤਾ ਜਾਵੇ। ਜੀ ਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਪ੍ਰੋਗਰਾਮ ਦਾ ਅੱਜ ਦਾ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਹੁਣ ਅਗਲੀ ਵਾਰ। ਉਦੋਂ ਤੱਕ ਲਈ ਲੈਂਦੇ ਹਾਂ ਜੀ ਇਜਾਜ਼ਤ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।